ਖੋਲ੍ਹ ਦਿੱਤੀਆਂ ਗਈਆਂ ਆ, ਪਰ ਟ੍ਰੈਫਿਕ ਬਹੁਤ ਜ਼ਿਆਦਾ। ਸੋ ਜਿਹੜੇ ਸਰੋਤੇ ਹਾਈਵੇ 5 ਦੇ ਉੱਤੇ ਹੈਗੇ ਆ ਸੈਕਰਾਮੈਂਟੋ 'ਚ ਸਾਊਥ ਬਾਉਂਡ, ਅਤੇ ਕਿਉਂਕਿ ਉੱਥੇ ਇੱਕ ਵੱਡੇ ਟਰੱਕ ਦਾ ਕਾਰ ਦੇ ਨਾਲ ਐਕਸੀਡੈਂਟ ਹੋ ਗਿਆ, ਜਿਹਦੇ ਨਾਲ ਕਾਰ ਨੂੰ ਅੱਗ ਲੱਗ ਗਈ, ਅਤੇ ਇਹ ਪੂਰਾ ਹਾਈਵੇ ਉੱਥੋਂ ਬੰਦ ਕੀਤਾ ਗਿਆ ਸੀ। ਹੁਣ ਖੋਲ੍ਹ ਦਿੱਤਾ ਗਿਆ ਆ, ਪਰ ਟ੍ਰੈਫਿਕ ਬਹੁਤ ਜ਼ਿਆਦਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਕਾਰਾਂ 'ਚ ਸੁਣ ਰਹੇ ਆ, ਉੱਧਰੋਂ ਜੇ ਤੁਸੀਂ ਹੋਰ ਰੀਰਾਊਟ ਕਰ ਸਕਦੇ, ਹੋਰ ਏਰੀਏ ਥਰੂ ਜਾ ਸਕਦੇ, ਤਾਂ ਚੇਂਜ ਕਰ ਲੈਣਾ ਚਾਹੀਦਾ। ਬਿਲਕੁਲ। ਅਤੇ ਹਰਜੋਤ ਸਿੰਘ ਜੀ, ਜਿਹੜੀਆਂ ਅਹਿਮ ਖਬਰਾਂ ਦੇ ਵੱਲ ਵੱਧਦੇ ਜਾਈਏ ਤਾਂ ਇਸ ਮੌਕੇ ਦੇਖਿਆ ਜਾਵੇ ਤਾਂ ਜਿਹੜੀ ਕਨਵੈਨਸ਼ਨ ਹੋਈ ਆ ਡੈਮੋਕ੍ਰੇਟ ਪਾਰਟੀ ਦੀ, ਉਸ ਦੇ ਵਿੱਚ ਜਿਹੜੀ ਕੱਲ੍ਹ ਕਮਲਾ ਹੈਰਿਸ ਆ, ਜੋ ਮੌਜੂਦਾ ਤੌਰ ਦੇ ਉੱਤੇ ਵਾਈਸ ਪ੍ਰੈਜ਼ੀਡੈਂਟ ਆ, ਉਸ ਨੇ ਡੈਮੋਕ੍ਰੇਟ ਪਾਰਟੀ ਦੀ ਨੋਮੀਨੇਸ਼ਨ ਆ ਉਸ ਨੂੰ ਅਸੈਪਟ ਕੀਤਾ ਹੈਗਾ ਆ। ਕਹਿੰਦੇ ਵੀ ਉਸਨੇ ਆਪਣੀ ਕਹਿ ਸਕਦੇ ਵੀ ਜ਼ਿੰਦਗੀ ਦਾ ਇੱਕ ਅਹਿਮ ਭਾਸ਼ਣ ਅੱਜ ਕੱਲ੍ਹ ਜਿਹੜਾ ਉਸ 'ਤੇ ਦਿੱਤਾ ਸੀਗਾ। ਸੋ ਉਹਨੇ ਜਿਹੜੀ ਆ ਇਹ ਅਸੈਪਟ ਜਿਹੜੀ ਉਹ ਕੀਤੀ ਆ। ਉਧਰ ਡੋਨਲਡ ਟਰੰਪ ਹੁਣੀ ਬਾਰਡਰ ਦੇ ਉੱਤੇ ਜਿਹੜੇ ਉਹ ਜਾਣਗੇ, ਅਤੇ ਬਾਰਡਰ ਦਾ ਹੀ ਜਿਹੜਾ ਰੌਲਾ ਸਭ ਤੋਂ ਪਹਿਲਾਂ ਜਿਹੜਾ ਉਹ ਰਿਹਾ ਸੀਗਾ ਕਮਲਾ ਹੈਰਿਸ ਦੇ ਨਾਲ ਵੀ ਜਦ ਉਸ ਨੂੰ ਪ੍ਰੈਜ਼ੀਡੈਂਟ ਬਾਈਡਨ ਨੇ ਮੇਨ ਜਿਹੜਾ ਉਹ ਇਨਸਾਨ ਲਾਇਆ ਸੀਗਾ ਵੀ ਬਾਰਡਰ ਕ੍ਰਾਈਸਿਸ ਨੂੰ ਸਾਂਭਣਾ ਹੈਗਾ ਆ। ਅਤੇ ਕੱਲ੍ਹ ਜਿਹੜੀ ਆ ਕਮਲਾ ਹੈਰਿਸ ਨੇ ਕਿਹਾ ਆਪਣੀ ਜਿਹੜੀ ਹੈ ਕਨਵੈਨਸ਼ਨ ਦੀ ਜਿਹੜੀ ਅਸੈਪਟ ਕਰਨ ਵਾਲੀ ਨੋਮੀਨੇਸ਼ਨ ਦੇ ਵਿੱਚ, ਕਹਿੰਦੇ ਵੀ ਲੜਾਈ ਉਹੀ ਆ ਡੈਮੋਕ੍ਰੇਸੀ ਦੀ ਅਤੇ ਟਰਨੀ ਦੀ, ਅਤੇ ਮੈਨੂੰ ਪਤਾ ਵੀ ਮੈਂ ਕਿਹੜੇ ਪਾਸੇ ਸਟੈਂਡ ਕਰਦੀ ਹਾਂ, ਅਤੇ ਨਾਲ ਹੀ ਮੈਨੂੰ ਇਹ ਵੀ ਪਤਾ ਵੀ ਅਮਰੀਕਾ ਦੇ ਵਿੱਚ ਕਿਹੜੀ ਚੀਜ਼ ਚਾਹੀਦੀ ਹੈਗੀ ਆ। ਸੋ ਆਪਣੀ ਸੈਨ ਫਰਾਂਸਿਸਕੋ ਦੇ ਵਿੱਚ ਜੰਮੀ ਪਲੀ ਉਹ ਆਪਣੀ ਪ੍ਰੋਸੀਕਿਊਟਰ ਕਿੱਦਾਂ ਬਣੀ, ਸੈਨੇਟਰ ਬਣੀ, ਵਾਈਸ ਪ੍ਰੈਜ਼ੀਡੈਂਟ ਕਿੱਦਾਂ ਬਣੀ, ਉਸ ਦੇ ਉੱਤੇ ਗੱਲ ਕੀਤੀ। ਡੋਮੈਸਟਿਕ ਪਾਲਿਸੀ ਦੇ ਵਿੱਚ ਏਜੰਡੇ ਦੇ ਵਿੱਚ ਉਸਨੇ ਰੀਪਰੋਡਕਟਿਵ ਫਰੀਡਮਸ ਉਸ ਨੂੰ ਰਿਸਟੋਰ ਕਰਨ ਦੇ ਲਈ, ਟੈਕਸ ਕੱਟ ਮਿਡਲ ਕਲਾਸ ਨੂੰ ਦੇਣ ਦੇ ਲਈ, ਅਤੇ ਅਮਰੀਕਾ ਦੇ ਵਿੱਚ ਅਫੋਰਡੇਬਲ ਹਾਊਸਿੰਗ ਆ ਉਸ ਨੂੰ ਮਜ਼ਬੂਤ ਕਰਨ ਦੇ ਲਈ, ਅਤੇ ਨਾਲ ਹੀ ਬਾਰਡਰ ਨੂੰ ਹੋਰ ਸਖਤ ਕਰਨ ਦੇ ਲਈ ਜਿਹੜੀ ਆ ਉਹ ਆਪਣੇ ਭਾਸ਼ਣ 'ਚ ਗੱਲਾਂ ਕੀਤੀਆਂ। ਉਸਨੇ ਆਪਣੇ ਭਾਸ਼ਣ ਦੇ ਵਿੱਚ ਇਕੋਨਮੀ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ, ਅਬੋਰਸ਼ਨ ਰਾਈਟਸ ਨੂੰ ਲੈ ਕੇ ਗੱਲਬਾਤ ਕੀਤੀ ਆ। ਹਾਲਾਂਕਿ 3.5 ਸਾਲ ਉਹ ਪ੍ਰੈਜ਼ੀਡੈਂਟ ਬਾਈਡਨ ਹੋਣਾ ਨਾਲ ਹੀ ਰਹੀ ਆ, ਅਤੇ ਇਮੀਗ੍ਰੇਸ਼ਨ ਦੀ ਜਿਹੜੀ ਸਿਚੁਏਸ਼ਨ ਕੀ ਹੋਈ ਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈਗੀ ਆ। ਉਹਨਾਂ ਦੇ ਨਾਲ ਉਹਨਾਂ ਦਾ ਹਸਬੈਂਡ ਡਗ ਐਮੋਫ ਅਤੇ ਵਾਈਸ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਟਿਮ ਵਾਲਜ਼, ਉਹ ਸਾਰੇ ਉੱਥੇ ਸੀਗੇ, ਅਤੇ 1 ਲੱਖ ਦੇ ਕਰੀਬ ਜੋ ਬਲੂਨਸ ਆ ਉਹ ਉਸ ਟਾਈਮ ਛੱਡੇ ਗਏ, ਅਤੇ ਜਿਹੜੀ DNC ਕਨਵੈਨਸ਼ਨ ਆ ਉਹ ਉਸ ਟਾਈਮ ਦੇ ਉੱਤੇ ਕਲੋਜ਼ ਹੋਈ। ਸੋ ਹੁਣ ਦੇਖਦੇ ਹਾਂ ਕਿੰਨੇ ਕੁ ਜਿਹੜੇ ਇੰਡੀਪੈਂਡੈਂਟ ਹੈਗੇ ਆ ਉਹ ਡੈਮੋਕ੍ਰੇਟਿਕ ਪਾਰਟੀ ਵੱਲ ਜਾਂਦੇ ਹੈਗੇ ਆ, ਪਰ ਓਵਰਆਲ ਜਿਹੜੀ ਕਨਵੈਨਸ਼ਨ ਆ ਵਧੀਆ ਰਹੀ ਡੈਮੋਕ੍ਰੇਟਿਕ ਪਾਰਟੀ ਦੀ, ਅਤੇ ਪ੍ਰੋਟੈਸਟ ਵੀ ਬਹੁਤ ਜ਼ਿਆਦਾ ਹੋਏ, ਖਾਸ ਕਰਕੇ ਪਾਲਸਤੀਨੀਅਨ ਲੋਕਾਂ ਦੇ ਹੱਕ ਦੇ ਵਿੱਚ। ਕਈ ਲੋਕਾਂ ਨੂੰ ਉੱਥੇ ਅਰੈਸਟ ਵੀ ਕੀਤਾ ਗਿਆ। ਜੀ ਬਿਲਕੁਲ। ਸੋ ਬਹੁਤ ਸਾਰੇ ਲੋਕ ਜਿਹੜੇ ਇੱਥੇ ਗਨ ਵਾਇਲੈਂਸ ਨੂੰ ਲੈ ਕੇ ਵੀ ਲੋਕ ਜਿਹੜੇ ਉੱਥੇ ਆਏ ਸੀਗੇ, ਉਸ ਨੂੰ ਰੋਕਣ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ। ਓਵਰਆਲ ਜੇ ਦੇਖਿਆ ਜਾਵੇ ਤਾਂ ਸੇਮ ਲਾਈਨਸ ਦੇ ਉੱਤੇ, ਸੇਮ ਕੌਨਸੈਪਟਸ ਦੇ ਉੱਤੇ ਜਿਹੜੀ ਚਰਚਾ ਆ ਉਹ ਚੱਲੀ, ਅਤੇ ਉਸ ਦੇ ਵਿੱਚ ਉਹਨਾਂ ਨੇ ਆਪੋ ਆਪਣਾ ਕਹਿ ਲਓ ਵੀ ਪੜਾਸ ਵੀ ਜਿਹੜੀ ਆ ਟਰੰਪ ਹੋਣਾ 'ਤੇ ਵੀ ਬਥੇਰੀ ਜਿਹੜੀ ਸਾਰਿਆਂ ਨੇ ਕੁੱਲ ਮਿਲਾ ਕੇ ਇਸ ਕਨਵੈਨਸ਼ਨ ਦੇ ਵਿੱਚ ਕੱਢੀ, ਜਿੱਦਾਂ ਉਧਰ ਵਾਲਿਆਂ ਨੇ ਇਹਨਾਂ ਦੇ ਉੱਤੇ ਜਿਹੜੀ ਉਹ ਕੱਢੀ ਸੀਗੀ। ਸੋ ਟਰੰਪ ਹੋਣਾ ਨੇ ਇੱਕ ਵਾਰੀ ਫਿਰ ਡੈਪੂਟੇਸ਼ਨ ਦਾ ਜਿਹੜਾ ਉਹ ਵਾਅਦਾ ਕੀਤਾ ਹੈ, ਕਹਿੰਦੇ ਵੀ ਅਨਡਾਕੂਮੈਂਟਡ ਮਾਈਗਰੈਂਟਸ ਆ ਉਹਨਾਂ ਨੂੰ ਉਹ ਮਾਸ ਡਿਪੋਰਟ ਕਰਨਗੇ ਉੱਤੇ ਬਾਰਡਰ ਦੇ ਉੱਤੇ। ਅੱਜ ਐਰੀਜ਼ੋਨਾ ਦੇ ਹਿੱਸੇ 'ਚ ਉਹਨਾਂ ਨੇ ਜਿਹੜਾ ਦੌਰਾ ਆ ਉਹ ਕੀਤਾ ਹੈਗਾ ਆ। ਅਨਡਾਕੂਮੈਂਟਡ ਮਾਈਗਰੈਂਟਸ ਨੂੰ ਡਿਪੋਰਟ ਕਰਨ ਦੇ ਮੌਕੇ ਦੇ ਉੱਤੇ ਗੱਲ ਦੇ ਉੱਤੇ ਜਦੋਂ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਮੈਂ ਤਾਂ ਸਟਾਰਟ ਕਰੂੰਗਾ ਕ੍ਰਿਮੀਨਲਸ ਤੋਂ, ਡੈਪੂਟੇਸ਼ਨ ਕਹਿੰਦੇ ਵੀ ਕੋਸਟਲੀ ਹੋਊਗੀ, ਕਹਿੰਦੇ ਵੀ ਸਾਡੇ ਕੋਲ ਹੋਰ ਕੋਈ ਚੋਇਸ ਨਹੀਂ ਹੈਗੀ, ਸੋ ਆਪਾਂ ਉਹਨਾਂ ਨੂੰ ਡਿਪੋਰਟ ਕਰਾਂਗੇ ਹੀ ਕਰਾਂਗੇ। ਸੋ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਕਿੱਦਾਂ ਇਸ ਦੇ ਲਈ ਪੇ ਕੀਤਾ ਜਾਊਗਾ, ਜਿੱਦਾਂ ਪਹਿਲਾਂ ਕਦੀ ਜਿਹੜਾ ਉਹ ਦੱਸਿਆ ਜਾਂਦਾ ਵੀ ਕਿੱਦਾਂ ਇਵੈਂਚੁਅਲੀ ਜਿਹੜਾ ਉਹ ਪੇ ਕੀਤਾ ਜਾਂਦਾ, ਟੈਕਸ ਪੇਅਰ ਮਨੀ ਦੇ ਨਾਲ ਹੀ ਪੇ ਹੋਣਾ ਆ। ਆਲਰੇਡੀ ਦੇਖਿਆ ਜਾਵੇ ਹਰਜੋਤ ਸਿੰਘ ਜੀ, ਮੌਜੂਦਾ ਪ੍ਰਸ਼ਾਸਨ ਨੇ ਅਮਰੀਕਾ ਤੋਂ ਦੂਰ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਆਲਰੇਡੀ ਮਨੀ ਘੱਲ ਕੇ ਉੱਥੋਂ ਜਿਹੜੇ ਡੈਪੂਟੇਸ਼ਨ ਦੇ ਜਿਹੜੇ ਜਹਾਜ਼ ਆ ਉਹ ਉਡਾਉਣੇ ਸ਼ੁਰੂ ਕੀਤੇ ਹੈਗੇ ਆ। ਸੋ ਪਿਛਲੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਪਨਾਮਾ ਤੋਂ ਤੇ ਬ੍ਰਾਜ਼ੀਲ ਤੋਂ
ਜਿਹੜੇ ਜਹਾਜ਼ ਆ ਉਹ ਵਾਪਸ ਉਹਨਾਂ ਮੁਲਕਾਂ ਨੂੰ ਜਾ ਰਿਹਾ ਜਿੱਥੇ ਦੇ ਲੋਕ ਉਹਨਾਂ ਮੁਲਕਾਂ ਦੇ ਰਾਹੀਂ ਲੰਘ ਕੇ ਅਮਰੀਕਾ ਆਉਣ ਨੂੰ ਫਿਰਦੇ ਸੀਗੇ। ਸੋ ਨੋ ਮੈਟਰ ਪ੍ਰੈਜ਼ੀਡੈਂਟ ਟਰੰਪ ਹੁਣੀ ਜਿੱਤਦੇ ਆ ਜਾਂ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਹੁਣੀ ਪ੍ਰੈਜ਼ੀਡੈਂਟ ਬਣਦੇ ਆ, ਮੈਨੂੰ ਲੱਗਦਾ ਵੀ ਆਉਣ ਵਾਲਾ ਸਮਾਂ ਜਿਹੜਾ ਆ ਇਲੀਗਲ ਇਮੀਗ੍ਰੇਸ਼ਨ ਦੇ ਲਈ ਕਾਫੀ ਸਖਤ ਹੋਊਗਾ। ਜੀ, ਜੀ। ਬਿਲਕੁਲ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਅੱਜ ਦੀ ਮੇਨ ਖਬਰ ਹੈਗੀ ਆ, ਸੀਕ੍ਰੇਟ ਸਰਵਿਸ ਦੇ ਬਹੁਤ ਸਾਰੇ ਏਜੰਟਸ ਨੂੰ ਛੁੱਟੀ ਕਰ ਦਿੱਤੀ ਗਈ ਹੈਗੀ ਆ। ਇਹ ਉਸ ਸੰਬੰਧ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਬਹੁਤ ਵਾਰ ਝੂਠੀਆਂ ਖਬਰਾਂ ਵੀ ਜਿਹੜੀਆਂ ਫੈਲਾਈਆਂ ਜਾਂਦੀਆਂ ਵੀ ਇਹ ਜੀ ਸੈਟਅਪ ਹੋ ਸਕਦਾ ਸੀ, ਆਹ ਹੋ ਸਕਦਾ ਸੀ, ਉਹ ਹੋ ਸਕਦਾ ਸੀ। ਪਰ ਅੱਜ ਯੂਐਸ ਸੀਕ੍ਰੇਟ ਸਰਵਿਸ ਨੇ ਅਨਾਉਂਸ ਕੀਤਾ ਵੀ ਉਹਨਾਂ ਨੇ ਮਲਟੀਪਲ ਏਜੰਟਸ ਨੂੰ ਛੁੱਟੀ ਦੇ ਉੱਤੇ ਭੇਜ ਦਿੱਤਾ, ਜਿਨ੍ਹਾਂ ਦੇ ਵਿੱਚ ਪਿਟਸਬਰਗ ਫੀਲਡ ਦਾ ਹੈਡ ਜਿਹੜਾ ਯੂਐਸ ਸੀਕ੍ਰੇਟ ਸਰਵਿਸ ਦਾ ਆ, ਉਹਦੀ ਵੀ ਜਿਹੜੀ ਛੁੱਟੀ ਕਰ ਦਿੱਤੀ ਗਈ ਹੈਗੀ ਆ। ਸੀਕ੍ਰੇਟ ਸਰਵਿਸ ਦੇ ਵਿੱਚ ਜਿਹੜੀ ਆ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਵੀ ਕਿਸ ਤਰ੍ਹਾਂ 20 ਸਾਲਾਂ ਦਾ ਇੱਕ ਗਨਮੈਨ ਉਹ ਰੂਫ ਦੇ ਉੱਤੇ ਚੜ੍ਹ ਸਕਦਾ ਆ, ਬਿਲਕੁਲ ਜਿਹੜੀ 100 ਯਾਰਡ ਦੇ ਲਾਗੇ ਸੀ ਜਿੱਥੇ ਪ੍ਰੈਜ਼ੀਡੈਂਟ ਟਰੰਪ ਹੁਣੀ ਬੋਲਣਾ ਸੀ, ਤੇ ਉੱਥੋਂ ਉਹ ਗੋਲੀਆਂ ਚਲਾ ਸਕਦਾ। ਲੱਕਲੀ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਸਰਵਾਈਵ ਕਰ ਗਏ। ਸੀਕ੍ਰੇਟ ਸਰਵਿਸ ਦੀ ਸਪੋਕਸਵੂਮਨ ਐਂਥਨੀ ਗੁਲਿਅਲਮੀ ਉਹਨਾਂ ਨੇ ਕਿਸੇ ਤਰ੍ਹਾਂ ਦਾ ਜਿਹੜਾ ਕਮੈਂਟ ਕਰਨ ਤੋਂ ਨਾਂਹ ਕਰ ਦਿੱਤੀ ਹੈਗੀ ਆ ਇਸ ਇਸ਼ੂ ਦੇ ਉੱਤੇ। ਪਰ ਸੀਕ੍ਰੇਟ ਸਰਵਿਸ ਦੀ ਜਿਹੜੀ ਹੈਡ ਆ ਉਹਨਾਂ ਦੀ ਪਿੱਛੇ ਜਿਹੜੀ ਆ ਕਾਂਗਰਸ ਦੇ ਵਿੱਚ ਹੀਅਰਿੰਗ ਵੀ ਹੋਈ ਸੀ ਤੇ ਕਾਫੀ ਜਿਹੜੇ ਉਹਨਾਂ ਨੂੰ ਤੱਤੇ ਸਵਾਲ ਵੀ ਕੀਤੇ ਗਏ ਸੀ। ਕਿੰਬਰਲੀ ਚੇਟਲ ਜੋ ਡਾਇਰੈਕਟਰ ਆਫ ਸੀਕ੍ਰੇਟ ਸਰਵਿਸ ਆ ਉਸ ਟਾਈਮ ਦੇ ਉੱਤੇ ਸੀ, ਬਾਅਦ ਦੇ ਵਿੱਚ ਉਹ ਰਿਜ਼ਾਈਨ ਵੀ ਕਰ ਗਏ ਸੀ ਤੇ ਇਵੈਂਚੁਅਲੀ ਜਦੋਂ ਉਹਨਾਂ ਨੂੰ ਬਹੁਤ ਪ੍ਰੈਸ਼ਰ ਪਿਆ ਫਿਰ ਰਿਜ਼ਾਈਨ ਕਰਨਾ ਪਿਆ। ਤੇ ਜੇ ਕਿਤੇ ਜੇ ਅਨਸਕਾਮੀ ਘਟਨਾ ਵਾਪਰ ਜਾਂਦੀ ਤੇ ਇਹ ਬਹੁਤ ਵੱਡਾ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਇਲਜ਼ਾਮ ਹੋਣਾ ਸੀ, ਪਲੱਸ ਜਿਹੜਾ ਓਵਰਆਲ ਪੂਰੀ ਦੁਨੀਆ ਦੇ ਵਿੱਚ ਜਿਹੜਾ ਇਹ ਹੋਣਾ ਸੀ ਵੀ ਕਿਸ ਤਰ੍ਹਾਂ ਇਹ ਆਪਣੇ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਆ ਉਸ ਨੂੰ ਵੀ ਨਹੀਂ ਬਚਾ ਸਕਦੇ ਹੈਗੇ। ਇਸ ਕਰਕੇ ਸੀਕ੍ਰੇਟ ਸਰਵਿਸ ਦੇ ਹੁਣ ਬਹੁਤ ਸਾਰੇ ਏਜੰਟਸ ਆ ਉਹਨਾਂ ਨੂੰ ਘਰਾਂ ਨੂੰ ਭੇਜ ਦਿੱਤਾ ਗਿਆ ਹੈਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਇਹ ਕਿਹਾ ਗਿਆ ਸੀ ਵੀ ਤੁਸੀਂ ਆਊਟਡੋਰ ਰੈਲੀਜ਼ ਨਹੀਂ ਕਰ ਸਕਦੇ ਹੈਗੇ, ਪਰ ਕੱਲ ਉਹਨਾਂ ਨੇ ਜੋ ਆਊਟਡੋਰ ਰੈਲੀ ਹੈਗੀ ਆ ਉਹ ਕੀਤੀ ਹੈਗੀ ਆ, ਜਿੱਥੇ ਆਲੇ ਦੁਆਲੇ ਉਹਨਾਂ ਦੇ ਬੁਲਟ ਪ੍ਰੂਫ ਗਲਾਸ ਐਜ਼ ਏ ਸਿਕਿਉਰਿਟੀ ਪ੍ਰੀਕਾਸ਼ਨ ਲਾਏ ਹੋਏ ਸੀ। ਜੀ, ਬਿਲਕੁਲ। ਇਹ ਜਿਹੜੀ ਚੀਜ਼ ਆਪਣੇ ਜਿਹੜੀ ਉਹ ਸਾਹਮਣੇ ਆਈ ਆ, 5 ਜਾਣਿਆਂ ਨੂੰ ਐਟਲੀਸਟ ਕਹਿੰਦੇ ਆ ਸੀਕ੍ਰੇਟ ਸਰਵਿਸ ਦੇ ਏਜੰਟਸ ਨੂੰ ਛੁੱਟੀ ਦੇ ਉੱਤੇ ਘੱਲਿਆ ਗਿਆ। ਐਗਜ਼ੈਕਟ ਨੰਬਰ ਨਹੀਂ ਪਤਾ, ਇਹ ਸੀਬੀਐਸ ਵਾਲੇ ਜਿਹੜੇ ਇਸ ਦੇ ਬਾਬਤ ਰਿਪੋਰਟ ਕਰ ਰਹੇ ਆ। ਇੱਕ ਏਜੰਟ ਜੋ ਟਰੰਪ ਹੋਣਾ ਦੀ ਆਪਣੀ ਡੀਟੇਲ ਤੇ ਸੀ, 3 ਪਿਟਸਬਰਗ ਆਫਿਸ ਦੇ ਵਿੱਚੋਂ ਸੀ। 13 ਜੁਲਾਈ ਨੂੰ ਇਹ ਗੋਲੀकांड ਵਾਪਰਿਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਕਾਫੀ ਕੁਛ ਜਿਹੜਾ ਉਹ ਹੋਇਆ। ਆਪਾਂ ਦੇਖਿਆ ਹਰਜੋਤ ਸਿੰਘ ਜੀ ਪਿਛਲੇ ਕਈ ਦਿਨਾਂ ਤੋਂ ਜਿਸ ਹਫਤੇ ਦੇ ਵਿੱਚ ਜਿਸ ਵੀਕਐਂਡ ਦੇ ਉੱਤੇ ਟਰੰਪ ਹੋਣਾ ਤੇ ਗੋਲੀकांड ਹੋਇਆ ਸੀ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਕਾਫੀ ਜਿਹੜਾ ਕਹਿ ਲਓ ਵੀ ਬੂਸਟ ਵੀ ਜਿਹੜਾ ਇਵੈਂਚੁਅਲੀ ਮਿਲਦਾ ਹੀ ਆ। ਇੱਕ ਸਿੰਪਥੀ ਦੀ ਲਹਿਰ ਵੀ ਜਿਹੜੀ ਉਸ ਦੇ ਵਿੱਚ ਦੌੜਦੀ ਆ। ਬਾਕੀ ਲੋਕਾਂ ਦੇ ਵਿੱਚ ਗੁੱਸਾ ਵੀ ਹੁੰਦਾ ਵੀ ਜੀ ਸਾਡੇ ਸਾਬਕਾ ਰਾਸ਼ਟਰਪਤੀ ਨੂੰ ਉਹ ਬਚਾ ਕੇ ਨਹੀਂ ਰੱਖ ਸਕੇ। ਉਸ ਤੋਂ ਫਿਰ ਹਫਤੇ ਬਾਅਦ ਜਦੋਂ ਕਮਲਾ ਹੈਰਿਸ ਦਾ ਨਾਮ ਆਉਂਦਾ ਆ, ਫਿਰ ਜਿਹੜੀ ਸਿਆਸਤ ਆ ਉਹ ਬਦਲਦੀ ਆ। ਸੋ ਹੁਣ ਇਹ ਦੇਖਣਾ ਹੋਊਗਾ ਵੀ ਇਹ ਇਵੈਂਚੁਅਲੀ ਕਿੱਦਾਂ ਹੁੰਦੀ ਆ। ਪਰ ਸੀਕ੍ਰੇਟ ਸਰਵਿਸ ਦੇ ਲੋਕਾਂ ਨੂੰ ਛੁੱਟੀ ਦੇ ਉੱਤੇ ਘੱਲ ਦੇਣਾ, ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ, ਇੱਥੋਂ ਇਹ ਪਤਾ ਲੱਗਦਾ ਵੀ ਕੁਤਾਹੀਆਂ ਤਾਂ ਬਹੁਤ ਸਾਰੀਆਂ ਹੋਈਆਂ ਆ। ਹੁਣ ਦੇਖੋ ਗਾਜ ਕਿਸ ਦੇ ਉੱਤੇ ਡਿੱਗਦੀ ਆ। ਆਲਰੇਡੀ ਇਸ ਦੇ ਵਿੱਚ ਪਹਿਲਾ ਜਿਹੜਾ ਕਹਿ ਲਓ ਵੀ ਕਿੰਬਰਲੀ ਚੀਟਲ ਜਿਹਦਾ ਨਾਂ ਤੁਸੀਂ ਦੱਸਿਆ, ਜੋ ਕਿ ਡਾਇਰੈਕਟਰ ਸੀਗੀ, ਉਹਨੂੰ ਤਾਂ ਆਲਰੇਡੀ ਅਸਤੀਫਾ ਜਿਹੜਾ ਉਹ ਦੇਣਾ ਪੈ ਚੁੱਕਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਇੰਡੀਆ ਦਾ ਜਿਹੜਾ ਪ੍ਰਧਾਨ ਮੰਤਰੀ ਮੋਦੀ ਆ, ਉਹ ਯੂਕਰੇਨ ਦੇ ਵਿੱਚ ਜਿਹੜਾ ਉਹ ਪਹੁੰਚਿਆ ਆ। ਯੂਕਰੇਨ 'ਚ ਪਹੁੰਚਦਿਆਂ ਉਹਨੇ ਜਿਹੜਾ ਗਾਂਧੀ ਦਾ ਮੋਨੂਮੈਂਟ ਆ ਉੱਥੇ ਜਾ ਕੇ ਫੁੱਲ ਜਿਹੜੇ ਉਹ ਭੇਂਟ ਕਹਿੰਦੇ ਕੀਤੇ ਹੈਗੇ ਆ। ਯੂਕਰੇਨ ਤੇ ਰੂਸ ਦੇ ਵਿੱਚ ਲੜਾਈ ਲੰਬੇ ਚਿਰ ਤੋਂ ਚੱਲੀ ਹੋਈ ਆ। ਰੂਸ ਦੇ ਨਾਲ ਕੁਛ ਮਹੀਨਾ ਪਹਿਲਾਂ ਜੱਫੀਆਂ ਪਾ ਕੇ ਹੁਣ ਜਿਹੜਾ ਮੋਦੀ ਆ ਉਹ ਯੂਕਰੇਨ ਦੇ ਵਿੱਚ ਪਹੁੰਚਿਆ ਹੈਗਾ ਆ। ਕਹਿੰਦੇ ਵੀ ਉੱਥੇ ਦਾ ਜ਼ੈਲੈਂਸਕੀ ਜਿਹੜਾ ਪ੍ਰੈਜ਼ੀਡੈਂਟ ਆ, ਕੀਵ ਦੇ ਵਿੱਚ ਉਹਨੇ ਮੋਦੀ ਦਾ ਸਵਾਗਤ ਜਿਹੜਾ ਉਹ ਕੀਤਾ। ਤੇ ਜ਼ੈਲੈਂਸਕੀ ਨੇ ਸੋਸ਼ਲ ਮੀਡੀਆ ਦੇ ਪੋਸਟ ਦੇ ਉੱਤੇ ਲਿਖਿਆ ਵੀ ਹਰ ਇੱਕ ਮੁਲਕ ਦੇ ਬੱਚਿਆਂ ਨੂੰ ਜੀਣ ਦਾ ਅਧਿਕਾਰ ਹੈਗਾ ਆ, ਸੇਫਟੀ ਦੇ ਵਿੱਚ, ਸੁਰੱਖਿਆ ਦੇ ਅੰਡਰ, ਤੇ ਆਪਾਂ ਇਸ ਨੂੰ ਪੋਸੀਬਲ ਕਰਨਾ ਹੈਗਾ ਆ। ਸੋ ਮੋਦੀ ਕਹਿੰਦੇ ਵੀ ਹੁਣ ਉੱਥੇ ਪਹੁੰਚ ਕੇ ਇਸ ਬਾਬਤ ਕਿਹੜੀਆਂ ਗੱਲਾਂ ਹੋਣਗੀਆਂ,
ਇਹ ਦੇਖਣ ਵਾਲੀ ਗੱਲ ਆ। ਰਿਪੋਰਟਰਸ ਦੇ ਨਾਲ ਪੋਲੈਂਡ ਵਿੱਚ ਗੱਲ ਕਰਦੇ ਹੋਏ ਮੋਦੀ ਨੇ ਕਿਹਾ ਸੀਗਾ ਵੀ ਕਹਿੰਦੇ ਵੀ ਜੰਗ ਨੂੰ ਲੈ ਕੇ ਉਹ ਉੱਥੇ ਗੱਲ ਕਰਨਗੇ। ਇੰਡੀਆ ਇਸ ਟਾਈਮ ਦੋਨਾਂ ਬੇੜੀਆਂ ਦੇ ਵਿੱਚ ਸਵਾਰ ਹੋਣ ਦੀ ਕੋਸ਼ਿਸ਼ ਦੇ ਵਿੱਚ ਲੱਗਾ ਹੋਇਆ ਆ। ਜਿੱਥੇ ਉਹ ਰੂਸ ਦਾ ਭਾਈਵਾਲ ਆ, ਉਹਨਾਂ ਤੋਂ ਤੇਲ ਖਰੀਦਦਾ ਆ, ਜਦ ਕਿ ਦੁਨੀਆ ਭਰ ਦੇ ਵਿੱਚ ਰੂਸ ਦੇ ਤੇਲ ਦੇ ਉੱਤੇ ਬੰਦਸ਼ਾਂ ਲੱਗੀਆਂ ਹੋਈਆਂ ਆ। ਦੂਜੇ ਪਾਸੇ ਇਹ ਜਿਹੜਾ ਪੀੜਤ ਆ, ਉਹਦੇ ਘਰੇ ਜਾ ਕੇ ਵੀ ਉਸ ਦੀ ਸਾਰ ਲੈਣ ਦੀ ਗੱਲ ਕਰ ਲਿਆ ਆ। ਵੈਸਟ ਨੂੰ ਕਹਿੰਦੇ ਵੀ ਇਹ ਸਾਰਾ ਕੁਛ ਇਸ ਟਾਈਮ ਨਜ਼ਰ ਆ ਰਿਹਾ ਵੀ ਕਿਸ ਤਰੀਕੇ ਦੇ ਨਾਲ ਮੋਦੀ ਆ, ਉਹ ਦੋਨੋਂ ਪਾਸੇ ਆਪਣਾ ਦਾ ਖੇਡਣ ਦੀ ਕੋਸ਼ਿਸ਼ ਜਿਹੜਾ ਉਹ ਕਰ ਰਿਹਾ ਆ। ਜੂਨ ਮਹੀਨੇ ਦੇ ਵਿੱਚ ਭਾਰਤ ਨੇ ਵੀ ਆਪਣਾ ਇੱਕ ਨੁਮਾਇੰਦਾ ਘੱਲਿਆ ਸੀ ਯੂਕਰੇਨ ਦੇ ਵਿੱਚ, ਜਿਹੜੀ ਇੱਕ ਪੀਸ ਸਮਿਟ ਹੋਈ ਸੀ, ਉਸ ਦੇ ਵਿੱਚ ਵੀ ਜੇ ਕੋਈ ਅੱਗੇ ਗੱਲਬਾਤ ਹੁੰਦੀ ਆ ਰੂਸ ਵਾਲਿਆਂ ਦੇ ਨਾਲ, ਪਰ ਇੰਡੀਆ ਨੇ ਸਾਈਨ ਨਹੀਂ ਸੀ ਕੀਤਾ ਉਸ ਸਮਿਟ ਦੇ ਵਿੱਚ, ਜੋ ਅਖੀਰ ਦੇ ਵਿੱਚ ਕਮਿਊਨੀਕੇਸ਼ਨ ਕੀਤੀ ਗਈ ਸੀ, ਜੋ ਯੂਕਰੇਨ ਦਾ ਪਲਾਨ ਸੀਗਾ। ਸੋ ਉੱਥੇ ਗਏ ਵੀ ਆ ਤੇ ਜਾ ਕੇ ਸਾਥ ਵੀ ਨਹੀਂ ਦਿੱਤਾ, ਤੇ ਹੁਣ ਮੋਦੀ ਪਤਾ ਨਹੀਂ ਕਿਹੜੇ ਮੂੰਹ ਦੇ ਨਾਲ ਉੱਥੇ ਜ਼ੈਲੈਂਸਕੀ ਨੂੰ ਮਿਲਣ ਗਿਆ ਆ, ਜਿੱਥੇ ਉਹ ਸ਼ਾਂਤੀ ਦੀਆਂ ਗੱਲਾਂ ਜਿਹੜੀਆਂ ਉਹ ਕਰੇਗਾ। ਸੋ ਇਹ ਲੈਵਰੇਜ ਕੀ ਲੈਣਾ ਚਾਹੁੰਦਾ ਆ, ਕੀ ਪੁਤਿਨ ਨੇ ਮੋਦੀ ਨੂੰ ਉੱਥੇ ਘੱਲਿਆ ਆ ਕੋਈ ਹੋਰ ਅੰਦਰਲੀ ਗੱਲ ਕਰਨ ਦੇ ਲਈ, ਇਹ ਵੀ ਜਿਹੜੀ ਆ ਹੁਣ ਵੇਖਣ ਵਾਲੀ ਗੱਲ ਰਹੇਗੀ। ਹਰਸ਼ਪਾਂਤ ਕਰਕੇ ਇੱਕ ਪ੍ਰੋਫੈਸਰ ਹੈਗੇ ਇੰਟਰਨੈਸ਼ਨਲ ਰਿਲੇਸ਼ਨ ਦੇ ਕਿੰਗਸ ਕਾਲਜ ਲੰਡਨ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਮਿਸਟਰ ਮੋਦੀ ਜਿਹੜੇ ਵਿਜ਼ਿਟ ਕਰ ਰਹੇ ਆ, ਉਹ ਆਪਣੇ ਆਪ ਨੂੰ ਇਸ ਪੋਜੀਸ਼ਨ 'ਚ ਕਰ ਰਹੇ ਆ ਵੀ ਅਸੀਂ ਗਲੋਬਲ ਸਾਊਥ ਦੀ ਆਵਾਜ਼ ਹੈਗੇ ਆ। ਇੰਡੀਆ ਬਹੁਤ ਇੰਟਰਸਟਡ ਆ ਇਸ ਸੈਟਲਮੈਂਟ ਦੇ ਵਿੱਚ, ਕਿਉਂਕਿ ਰਸ਼ੀਆ ਅਲੱਗ ਥਲੱਗ ਹੋ ਰਿਹਾ ਪੂਰੀ ਤਰ੍ਹਾਂ। ਹੁਣ ਰਸ਼ੀਆ ਦੇ ਅੰਦਰ ਜਾ ਕੇ ਕਿੰਨੀ ਦੂਰ ਤੱਕ ਜਿਹੜੇ ਯੂਕਰੇਨ ਦੇ ਫੌਜੀ ਆ, ਉਹਨਾਂ ਨੇ ਹੁਣ ਕਬਜ਼ਾ ਕੀਤਾ ਹੋਇਆ ਹੈਗਾ ਆ, ਤੇ ਮਾਸਕੋ ਬੜੀ ਇੱਕ ਤਰ੍ਹਾਂ ਦੇ ਨਾਲ ਟਾਈਟਰ ਪੋਜੀਸ਼ਨ ਦੇ ਵਿੱਚ ਹੈਗਾ, ਤੇ ਇੰਡੀਆ ਵਾਲੇ ਇਹ ਸੋਚਦੇ ਵੀ ਕਿਤੇ ਚਾਈਨਾ ਦੇ ਨਾਲ ਉਹ ਜ਼ਿਆਦਾ ਜੱਫੀਆਂ ਨਾ ਪਾ ਲੈ, ਕਿਉਂਕਿ ਚਾਈਨਾ ਨੂੰ ਇੰਡੀਆ ਵਾਲੇ ਵੀ ਜਿਹੜੇ ਆ ਉਹ ਆਪਣੇ ਆਪ ਦੇ ਵਿੱਚ ਦੁਸ਼ਮਣ ਸਮਝਦੇ ਹੈਗੇ ਆ। ਪਰ ਇੰਡੀਆ ਰਸ਼ੀਆ ਦੇ ਬਹੁਤ ਸਾਰੀ ਜਿਹੜੀ ਵੈਪਨਰੀ ਆ ਮਿਲਟਰੀ ਦੀ, ਉਹਦੇ ਉੱਤੇ ਜਿਹੜਾ ਡਿਪੈਂਡ ਕਰਦਾ ਹੈਗਾ। ਬਾਕੀ ਗੈਸ ਆਪਾਂ ਨੂੰ ਪਤਾ ਹੀ ਹੈ ਇਹਨਾਂ ਨੇ ਕਿੰਨਾ ਜ਼ਿਆਦਾ ਉੱਥੋਂ ਖਰੀਦਿਆ ਹੈਗਾ। ਮਿਸਟਰ ਮੋਦੀ ਹੁਣਾਂ ਨੇ ਅਨਾਊਂਸ ਕੀਤਾ ਯੂਕਰੇਨ ਦੇ ਵਿੱਚ ਪਹੁੰਚਣ ਤੋਂ ਬਾਅਦ, ਤੇ ਜਿਹੜੀ ਇੰਡੀਅਨ ਕਮਿਊਨਿਟੀ ਆ ਯੂਕਰੇਨ 'ਚ ਰਹਿੰਦੀ, ਉਹਨਾਂ ਨੇ ਗ੍ਰੀਟ ਵੀ ਕੀਤਾ ਉਹਨਾਂ ਨੂੰ, ਤੇ ਸੋਸ਼ਲ ਮੀਡੀਆ ਦੇ ਵਿੱਚ ਵੀ ਉਹਨਾਂ ਨੇ ਸਾਰਾ ਕੁਝ ਲਿਖਿਆ। ਪਰ ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਜ਼ੈਲੈਂਸਕੀ, ਉਹਨਾਂ ਨੇ ਇਹ ਕਿਹਾ ਵੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਨੈਗੋਸ਼ੀਏਸ਼ਨ ਨਹੀਂ ਲੱਭ ਰਹੇ ਹੈਗੇ ਇੰਡੀਆ ਵੱਲੋਂ, ਪਰ ਹਾਂ ਇਹ ਜੇ ਸਾਨੂੰ ਮਿਲਣ ਆਏ ਹੈਗੇ ਆ ਤੇ ਅਸੀਂ ਉਸ ਦਾ ਜਿਹੜਾ ਵੈਲਕਮ ਕਰਦੇ ਹੈਗੇ ਆ। ਅੱਜ ਨਿਊਯਾਰਕ ਟਾਈਮ ਨੇ ਇਹ ਸਾਰਾ ਆਰਟੀਕਲ ਜਿਹੜਾ ਆਪਾਂ ਤੁਹਾਡੇ ਨਾਲ ਡਿਸਕਸ ਕੀਤਾ, ਮੋਦੀ ਅਰਾਈਵਸ ਇਨ ਕੀਵ ਐਜ਼ ਯੂਕਰੇਨ ਪੁਸ਼ਸ ਫॉर ਡਿਪਲੋਮੇਸੀ, ਜੀ ਇਹ ਉਹਨਾਂ ਨੇ ਕਵਰ ਕੀਤਾ ਹੈਗਾ। ਇਹ ਮੋਦੀ ਨੇ ਜ਼ੈਲੈਂਸਕੀ ਨੂੰ ਕਿਹਾ ਵੀ ਆ ਜਾ ਕਾਕਾ, ਤੇਰੀ ਗੱਲ ਕਰਾ ਦਿੰਦੇ ਆ ਰੂਸ ਵਾਲੇ ਦੇ ਨਾਲ। ਇਹ ਹੁਣ ਵਿੱਚ ਇੰਟਰਮੀਡੀਏਟਰੀ ਜਿਹੜੀ ਉਹ ਬਣਨ ਦੀ ਮੋਦੀ ਜਿਹੜੀ ਇਸ ਟਾਈਮ ਕੋਸ਼ਿਸ਼ ਕਰ ਰਿਹਾ ਹੈਗਾ ਆ। ਇਹ ਕਿਤੇ ਨਾ ਕਿਤੇ ਪੁਤਿਨ ਤੇ ਇਹਨਾਂ ਦਾ ਇੱਕ ਕੋਸ਼ਿਸ਼ ਆ ਵੀ ਅਮਰੀਕਾ ਤੋਂ ਵੱਲ ਕੇ ਉਹਦੇ ਉੱਤੋਂ ਦੀ ਜਿਹੜੀ ਬਾਹਰੋਂ ਹੋ ਕੇ ਆਪਸ ਦੇ ਵਿੱਚ ਇਹਨਾਂ ਦਾ ਜਿਹੜਾ ਸਮਝੌਤਾ ਕਰਾਇਆ ਜਾਵੇ। ਸੋ ਇਸ ਐਂਗਲ ਦੇ ਨਾਲ ਜਿਹੜਾ ਮੋਦੀ ਆ ਉਹ ਉੱਥੇ ਗਿਆ, ਜਿੱਥੇ ਜਾ ਕੇ ਉਹਨੇ ਜ਼ੈਲੈਂਸਕੀ ਨੂੰ ਜਾਂਦਿਆਂ ਹੀ ਪੁਤਿਨ ਦੇ ਨਾਲ ਬਹਿ ਕੇ ਗੱਲਬਾਤ ਕਰਨ ਦੀ ਜਿਹੜੀ ਸਿਫਾਰਿਸ਼ ਆ, ਸਲਾਹ ਜਿਹੜੀ ਉਹ ਦੇ ਦਿੱਤੀ ਆ। ਜਦ ਕਿ ਆਪਾਂ ਨੂੰ ਇਹ ਪਤਾ ਹੈ ਵੀ ਉੱਥੇ ਲੱਖਾਂ ਹੀ ਲੋਕਾਂ ਦਾ ਘਾਣ ਹੋ ਚੁੱਕਾ ਹੈ ਇਸ ਲੜਾਈ ਦੇ ਵਿੱਚ, ਜਦੋਂ ਤੋਂ 2 ਸਾਲ ਪਹਿਲਾਂ ਪੁਤਿਨ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀਗਾ। ਜੀ, ਅਗਲੀ ਖਬਰ ਵੱਲ ਚਲੀਏ, ਜਿਹੜੀ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ। ਕੈਨੇਡਾ ਦੇ ਵਿੱਚ ਜਿਹੜੀ ਰੇਲ ਦੀ ਸਟ੍ਰਾਈਕ ਹੋ ਰਹੀ ਆ, ਕਹਿੰਦੇ ਵੀ ਉੱਥੇ ਦੀ ਜੀਡੀਪੀ ਨੂੰ ਬਹੁਤ ਜ਼ਿਆਦਾ ਹਾਰਡ ਹਿੱਟ ਕਰੂਗੀ, ਜਿਹਦੇ ਨਾਲ ਕੈਨੇਡਾ ਦੀ ਇਕੋਨਮੀ ਤਾਂ ਪਹਿਲਾਂ ਹੀ ਬਹੁਤ ਡਾਊਨ ਹੈਗੀ ਆ, ਤੇ ਉੱਥੇ ਜੌਬਸ ਅੱਗੇ ਬਹੁਤ ਘੱਟ ਹੈਗੀਆਂ, ਤੇ ਕਹਿੰਦੇ ਭਈ ਜੇ 4 ਵੀਕ ਸਟਾਪ ਰਹਿ ਗਿਆ ਇਹ, ਤੇ 49,000 ਜੌਬ ਉੱਥੋਂ ਜਾ ਸਕਦੀ ਹੈਗੀ ਆ। ਬ੍ਰੇਕਿੰਗ ਨਿਊਜ਼ ਹਰਜੋਤ ਸਿੰਘ ਜੀ, ਸੌਰੀ, ਇਸ ਦੇ ਵਿੱਚ ਆਲਰੇਡੀ ਜਿਹੜੇ ਕੈਨੇਡਾ ਨੇ ਕਹਿੰਦੇ ਵੀ ਇਸ ਰੇਲ ਸ਼ਟਡਾਊਨ ਨੂੰ ਖਤਮ ਕਰਨ ਵੱਲ ਨੂੰ ਜਿਹੜੇ ਉਹ ਵੱਧ ਗਏ ਆ। ਜਿਹੜੇ ਵਰਕਰਸ ਆ ਉਹ ਕਹਿੰਦੇ ਵੀ ਅੱਜ ਤੋਂ ਮੁੜ ਦੁਬਾਰਾ ਕੰਮ ਦੇ ਉੱਤੇ ਜਿਹੜੇ ਉਹ ਆ ਜਾਣਗੇ। ਸੋ ਕਹਿ ਸਕਦੇ ਹਾਂ ਵੀ ਇੱਕ ਦਿਨ ਦੇ ਬੰਦ ਹੋਣ ਦੇ ਨਾਲ ਹੀ ਕੈਨੇਡਾ ਵਾਲਿਆਂ ਨੂੰ ਜਿਹੜਾ ਕਿਤੇ ਨਾ ਕਿਤੇ ਪਤਾ ਲੱਗ ਗਿਆ ਵੀ ਆ ਜਿਹੜੀਆਂ ਤੁਸੀਂ ਗੱਲਾਂ ਦੱਸਣ ਲੱਗੇ ਸੀ ਵੀ ਹਜ਼ਾਰਾਂ ਦੀ ਲੋਕਾਂ ਦੀ ਜੌਬ, ਸਪਲਾਈ ਚੇਨ ਦੇ ਉੱਤੇ ਵੱਡਾ ਅਸਰ ਜਿਹੜਾ ਉਹ ਪੈਣਾ ਸੀ, ਉਹ ਕਿਤੇ ਨਾ ਕਿਤੇ ਜਿਹੜਾ ਉਹ ਬਚਾ ਲਿਆ ਗਿਆ। ਕਹਿੰਦੇ ਵੀ ਟੀਮਸਟਰਸ ਯੂਨੀਅਨ ਨੇ ਜਿਹੜਾ ਦੱਸਿਆ ਵੀ ਕੈਨੇਡੀਅਨ ਸਰਕਾਰ ਨੇ ਇਸ ਰੇਲ ਸਟਾਪੇਜ ਨੂੰ ਬੰਦ ਕਰਨ ਦਾ
ਜਿਹੜਾ ਉਹ ਕਹਿ ਲਓ ਵੀ ਫੈਸਲਾ ਲਿਆ ਵੀ ਹੁਣ ਅੱਗੇ ਜਿਹੜਾ ਕੰਮ ਇਦਾਂ ਹੀ ਜਿਹੜਾ ਉਹ ਜਾਰੀ ਰਹੂਗਾ। ਯੂਨੀਅਨ ਨੇ ਕਿਹਾ ਵੀ ਜਿਹੜਾ ਵਰਕ ਸਟਾਪੇਜ ਹੋਇਆ ਸੀ ਕੈਨੇਡੀਅਨ ਪੈਸੀਫਿਕ ਕੈਂਸਸ ਸਿਟੀ, ਉਹ ਚੱਲਦਾ ਰਹੂਗਾ ਜਿੰਨੀ ਦੇਰ ਤੱਕ ਕੈਨੇਡੀਅਨ ਇੰਟਰਨੈਸ਼ਨਲ ਰਿਲੇਸ਼ਨ ਬੋਰਡ ਦੇ ਵੱਲੋਂ ਜਿਹੜਾ ਆਰਡਰ ਆ ਉਹ ਨਹੀਂ ਆ ਜਾਂਦਾ। ਯੂਨੀਅਨ ਤੇ ਕੰਪਨੀ ਦੇ ਜਿਹੜੇ ਅਧਿਕਾਰੀ ਆ ਉਹ ਬੋਰਡ ਦੇ ਨਾਲ ਅੱਜ ਜਿਹੜੇ ਉਹ ਮਿਲਣਗੇ। ਕੈਨੇਡਾ ਦੇ ਜਿਹੜੀਆਂ ਦੋ ਟੌਪ ਦੀਆਂ ਰੇਲ ਰੋਡਸ ਨੇ, ਕੈਨੇਡਾ ਨੈਸ਼ਨਲ ਰੇਲਵੇ, ਕੈਨੇਡਾ ਪੈਸੀਫਿਕ ਕੈਂਸਸ ਸਿਟੀ, ਇਹਨਾਂ ਨੇ 9000 ਤੋਂ ਵੱਧ ਜਿਹੜੇ ਇਹਨਾਂ ਦੇ ਯੂਨੀਅਨ ਵਾਲੇ ਵਰਕਰ ਆ ਉਹਨਾਂ ਨੇ ਕੰਮ ਜਿਹੜਾ ਕੱਲ ਤੋਂ ਬੰਦ ਕੀਤਾ ਹੋਇਆ ਸੀ। ਸੋ ਰੇਲ ਸਟਾਪੇਜ ਦੇ ਨਾਲ ਜਿਹੜੇ ਬਿਜ਼ਨਸ ਗਰੁੱਪਾਂ ਨੇ ਤੇ ਮੁਲਕਾਂ ਨੇ ਵੀ ਹਾਹਾਕਾਰ ਜਿਹੜੀ ਉਹ ਮਚਾਈ ਸੀ ਵੀ ਸਾਡਾ ਕੰਮ ਜਿਹੜਾ ਉਹ ਠੱਪ ਜਿਹੜਾ ਉਹ ਹੋਊਗਾ। ਸੋ ਕੈਨੇਡੀਅਨ ਸਰਕਾਰ ਨੇ ਕੱਲ ਕਿਹਾ ਵੀ ਉਹ ਮੁਲਕ ਦੇ ਜਿਹੜੇ ਇੰਡਸਟਰੀਅਲ ਰਿਲੇਸ਼ਨ ਬੋਰਡ ਆ ਉਸ ਨੂੰ ਇਸ਼ੂ ਕਰ ਰਹੇ ਆ ਵੀ ਬੈਕ ਟੂ ਵਰਕ ਆਰਡਰ ਜਿਹੜਾ ਆ ਉਹ ਜਾਰੀ ਜਿਹੜਾ ਉਹ ਕਰਨ। ਉੱਦਾਂ ਜੇ ਦੇਖਿਆ ਜਾਵੇ ਵੀ CIRB ਇੱਕ ਇੰਡੀਪੈਂਡੈਂਟ ਆ, ਇਹ ਕੰਸਲਟ ਕਰਦੀ ਆ ਕੰਪਨੀਜ਼ ਤੇ ਯੂਨੀਅਨਸ ਨੂੰ ਆਰਡਰ ਜਿਹੜਾ ਉਹ ਇਸ਼ੂ ਕਰਨ ਤੋਂ ਪਹਿਲਾਂ। ਸੋ CN ਵਰਕਰਸ ਨੂੰ ਕਹਿੰਦੇ ਵੀ ਅੱਜ ਮੁੜ ਦੁਬਾਰਾ ਕੰਮ ਤੇ ਆਉਣ ਦੇ ਲਈ ਆਖਿਆ ਜਿਹੜਾ ਹੋ ਗਿਆ ਆ। ਸੋ ਇਹ ਹੁਣ ਦਾ ਕਿੱਦਾਂ ਇਹਨਾਂ ਦਾ ਰਹਿੰਦਾ ਹੈ ਇਹ ਦੇਖਣ ਵਾਲੀ ਗੱਲ ਆ। ਸੋ ਇਹਨਾਂ ਨੇ ਆਦੇਸ਼ ਜਿਹੜਾ ਦਿੱਤੇ ਆ ਹੁਣ ਯੂਨੀਅਨ ਵਾਲੇ ਮੰਨਦੇ ਆ ਜਾਂ ਨਹੀਂ, ਲੈਟਸ ਸੀ ਕੀ ਬਣਦਾ ਆ। ਜੀ। FDA ਨੇ ਇੱਕ ਨਵਾਂ ਜਿਹੜਾ ਕੋਵਿਡ ਦਾ ਵੈਕਸੀਨ ਆ ਉਹ ਅਪਰੂਵ ਕੀਤਾ ਆ। ਕਹਿੰਦੇ ਭਈ ਸਮਰ ਕੋਵਿਡ ਵੇਵ ਬਹੁਤ ਜ਼ਿਆਦਾ ਚੱਲੀ ਆ। ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ ਆ ਵੀ ਸਮਰ ਦੇ ਵਿੱਚ ਇਸ ਵਾਰ ਬਹੁਤ ਜ਼ਿਆਦਾ ਜਿਹੜੇ ਕੋਵਿਡ ਦੇ ਕੇਸ ਵਧੇ ਹੈਗੇ ਆ। ਲੱਕਲੀ ਜਿੱਦਾਂ ਇੰਨੇ ਉਹ ਘਾਤਕ ਨਹੀਂ ਸੀ, ਪਰ ਅੱਜ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਅਨਾਉਂਸ ਕੀਤਾ ਆ ਇੱਕ ਨਵਾਂ ਵੈਕਸੀਨ ਅਪਰੂਵ ਕੀਤਾ ਗਿਆ ਹੈਗਾ। ਸੋ ਇਹ ਜਿਹਨਾਂ ਨੇ ਵੀ ਲਵਾਉਣਾ ਆ ਆਪਣੇ ਡਾਕਟਰ ਦੇ ਨਾਲ ਸਲਾਹ ਕਰਕੇ ਉਹ ਜਿਹੜੇ ਵੈਕਸੀਨ ਆ ਉਹ ਲਵਾ ਸਕਦੇ ਹੈਗੇ। ਜੀ, ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜਦੇ ਆ ਤੇ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੂਗਾ। ਚਾਈਨਾ ਤੇ ਅਮਰੀਕਾ ਦੇ ਆਪਸ ਦੇ ਵਿੱਚ ਕੀ ਗੱਲਬਾਤ ਹੋ ਰਹੀ ਹੈ, ਜੇਕ ਸੁਲਿਵਨ ਕਿੱਥੇ ਪਹੁੰਚ ਰਹੇ ਆ, ਉਸ ਬਾਰੇ ਵੀ ਚਰਚਾ ਕਰਦੇ ਆ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਜਿਹੜੇ ਬਹੁਤ ਸਾਰੇ ਆਪਣੇ ਅਮਰੀਕਨ ਆ, ਬਹੁਤ ਲੰਮੇ ਸਮੇਂ ਤੋਂ ਜਰੋਮੀ ਪਾਵਲ ਜੋ ਆ ਉਹਦੀਆਂ ਉਹਦੇ ਵੱਲ ਦੇਖ ਰਹੇ ਆ ਵੀ ਭਾਈ ਪਾਵਲ ਸਾਹਿਬ ਜਿਹੜੇ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਆ, ਕਦੋਂ ਵਿਆਜ ਘਟਾਉਣਗੇ ਤਾਂ ਕਿ ਜਿਨ੍ਹਾਂ ਨੇ ਘਰ ਲੈਣੇ ਆ ਉਹ ਘਰ ਲੈ ਸਕਣ, ਜਿਨ੍ਹਾਂ ਨੇ ਕਾਰਾਂ ਲੈਣੀਆਂ ਜਾਂ ਹੋਰ ਕੋਈ ਬਿਜ਼ਨਸ ਲੋਨ ਲੈਣਾ ਆ, ਕਿਉਂਕਿ ਰੇਟ ਬਹੁਤ ਹਾਈ ਹੈਗੇ ਆ। ਸੋ ਹੁਣ ਅੱਜ CNN ਰਿਪੋਰਟ ਇੱਕ ਛਾਪ ਰਿਹਾ ਵੀ 2 ਸਾਲਾਂ ਦੀ ਇਨਫਲੇਸ਼ਨ ਨਾਲ ਲੜਾਈ ਲੜਨ ਤੋਂ ਬਾਅਦ ਫੈਡਰਲ ਰਿਜ਼ਰਵ ਦੇ ਚੇਅਰ ਜਰੋਮ ਪਾਵਲ ਕਹਿੰਦੇ ਪਈ ਲੱਗ ਰਿਹਾ ਵੀ ਉਹ ਹੁਣ ਸਤੰਬਰ ਮਹੀਨੇ ਦੇ ਵਿੱਚ ਅਨਾਉਂਸ ਕਰਨ ਜਾ ਰਹੇ ਹੈਗੇ ਆ ਵੀ ਅਸੀਂ ਰੇਟ ਕੱਟ ਕਰਨ ਜਾ ਰਹੇ ਹੈਗੇ ਆ। ਹਜੇ ਤੱਕ ਇਹ ਮੇਕ ਸ਼ੋਰ ਨਹੀਂ ਹੈਗਾ ਭਈ ਰੇਟ ਜੋ ਕੁਆਟਰ ਬੇਸਿਸ ਪੁਆਇੰਟ ਕੱਟ ਕਰਨਗੇ ਜਾਂ ਹਾਫ ਬੇਸਿਸ ਪੁਆਇੰਟ ਕੱਟ ਕਰਨਗੇ। ਜੁਲਾਈ ਅਕਤੂਬਰ 2021 ਤੋਂ ਬਾਅਦ ਇਹ ਰੇਟ ਕੱਟ ਹੋਊਗਾ ਜੇ ਹੋਇਆ। ਤੇ ਆਪਾਂ ਦੇਖਿਆ ਪਿਛਲੇ ਦਿਨਾਂ 'ਚ ਜਿਹੜੇ ਫਿਗਰ ਸੀਗੇ ਜੋਬਸ ਦੇ ਉਹ ਕਾਫੀ ਕਰੈਕਟ ਕੀਤੇ ਗਏ 8.5 ਲੱਖ ਦੇ ਕਰੀਬ। ਤੇ ਲੇ-ਆਫ ਬੜੀ ਚੱਲ ਰਹੀ ਹੈਗੀ ਆ। ਹੁਣ ਫੈਡਰਲ ਰਿਜ਼ਰਵ ਬੋਰਡ ਇਹ ਵੀ ਸੋਚ ਰਿਹਾ ਆ ਵੀ 2% ਦੇ ਉੱਤੇ ਇਨਫਲੇਸ਼ਨ ਤਾਂ ਲੱਗਦਾ ਨਹੀਂ ਆਊਗੀ ਕਿ ਨਹੀਂ, ਪਰ ਆਪਾਂ ਨੂੰ ਇੰਟਰਸਟ ਰੇਟ ਜਿਹੜਾ ਆ ਉਹ ਘੱਟ ਕਰਨਾ ਪਊਗਾ। ਸੋ ਹੋਪਫੁਲੀ ਆਉਣ ਵਾਲੇ ਕੁਛ ਕੁ ਦਿਨਾਂ ਦੇ ਵਿੱਚ ਜਰੋਮ ਪਾਵਲ ਜੋ ਆ ਉਹ ਅਨਾਉਂਸ ਕਰਨ ਜਾ ਰਹੇ ਆ ਵੀ ਇੰਟਰਸਟ ਰੇਟ ਘੱਟ ਹੋਊਗਾ। 2,32,000 ਦੇ ਕਰੀਬ ਜੋਬਲੈਸ ਬੈਨੀਫਿਟਸ ਪਿਛਲੇ ਹਫ਼ਤੇ ਅਪਲਾਈ ਕੀਤੇ ਸੀ ਲੋਕਾਂ ਨੇ, ਅਨਪਲਾਇਮੈਂਟ ਜਿਨ੍ਹਾਂ ਨੇ ਫਾਈਲ ਕੀਤੀ ਸੀ। 4,000 ਇਹ ਇਨਕਰੀਜ਼ ਆ ਇਸ ਤੋਂ ਪਹਿਲੇ ਹਫ਼ਤੇ ਤੋਂ। ਪਿਛਲੇ ਹਫ਼ਤੇ ਨਾਲੋਂ 4,000 ਲੋਕਾਂ ਦਾ ਜਿਹੜਾ ਐਡ ਹੋਇਆ ਹੈਗਾ। 1.863 ਜਿੱਦਾਂ ਮੰਨ ਲਓ ਵੀ 18,63,000 ਦੇ ਕਰੀਬ ਲੋਕ ਜਿਹੜੇ ਆ ਉਹ ਫਾਈਲ ਕਰ ਰਹੇ ਹੈਗੇ। ਉਹਨਾਂ ਨੇ ਫਾਈਲ ਕੀਤਾ ਸੀ ਅਨਪਲਾਇਮੈਂਟ ਥੈਂਕਸ ਗਿਵਿੰਗ ਵਾਲਾ ਜਿਹੜਾ ਵੀਕ ਸੀ 2021 ਦਾ। ਸੋ ਹੁਣ 2,32,000 ਦੇ ਕਰੀਬ ਹੈਗੇ ਆ। ਸੋ ਓਵਰਆਲ ਥੋੜ੍ਹਾ ਇੰਪਰੂਵਮੈਂਟ ਚੱਲ ਰਿਹਾ ਆ। ਪਰ ਬਹੁਤੇ ਲੋਕ ਇਹੀ ਬਿਲੀਵ ਕਰ ਰਹੇ ਆ ਵੀ ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਘੱਟ ਹੋਊਗਾ। ਜੀ ਜੈਕਸਨ ਹੋਲ ਵਾਇਓਮਿੰਗ ਦੇ ਵਿੱਚ ਜਰੋਮ ਪਾਵਲ ਅੱਜ ਗੱਲਬਾਤ ਕਰ ਰਹੇ ਸੀ। ਉਹਨਾਂ ਦਾ ਜਿਹੜਾ ਇਹ ਬਿਆਨ ਆ, ਦ ਟਾਈਮ ਹੈਜ਼ ਕਮ ਫਾਰ ਪਾਲਿਸੀ ਟੂ ਐਡਜਸਟ। ਸੋ ਇਹ ਸਿੱਧਾ ਸਿੱਧਾ ਸੰਕੇਤ ਆ, ਸਿੱਧਾ ਸਿੱਧਾ ਉਹਨਾਂ ਦਾ ਇਸ਼ਾਰਾ ਆ ਵੀ ਇੰਟਰਸਟ ਰੇਟ ਕੱਟਸ ਆ ਰਹੇ ਨੇ। ਸਵਾਲ ਉਹੀ ਰਹੇਗਾ ਜਿੱਦਾਂ ਤੁਸੀਂ ਕਿਹਾ ਵੀ ਅੱਧਾ ਪਰਸੈਂਟ ਘਟਣਾ ਆ, ਚੱਪਾ ਪਰਸੈਂਟ ਘਟਣਾ ਆ, ਕਿੰਨਾ ਘਟਣਾ ਆ, ਇਹ ਜਿਹੜੀ ਵੇਖਣ ਵਾਲੀ ਗੱਲ ਰਹੇਗੀ। ਸੈਂਟਰਲ ਬੈਂਕ ਦੇ ਜਿਹੜੇ ਲੀਡਰ ਆ ਉਹ ਜਿਹੜੇ ਕੀ ਨੋਟ ਐਡਰੈਸ ਕਰ ਰਹੇ ਸੀ ਫੈਡ ਦੀ ਜਿਹੜੀ ਐਨੂਅਲ ਰਿਟਰੀਟ ਆ ਜੈਕਸਨ ਹੋਲ ਵਾਇਓਮਿੰਗ 'ਚ ਜੋ ਹੋ ਰਹੀ ਆ, ਉਹ ਕਹਿੰਦੇ ਵੀ ਇਨਫਲੇਸ਼ਨ ਦੇ ਆંકੜਿਆਂ ਤੋਂ ਅਸੀਂ ਸੰਤੁਸ਼ਟ ਆ, ਅਸੀਂ ਖੁਸ਼ ਆ। ਉਹਨਾਂ ਨੇ ਕਿਹਾ ਵੀ ਅਸੀਂ ਹੋਰ ਇਸ ਨੂੰ ਘਟਣ ਨਹੀਂ ਦੇਣਾ ਚਾਹੁੰਦੇ। ਜਿਹੜੀ ਅਨਇੰਪਲੋਇਮੈਂਟ ਦੀ ਦਰ ਵੱਧ ਰਹੀ ਆ ਜਾਂ ਲੋਕਾਂ ਦੀ ਨੌਕਰੀ ਜਿਹੜੀ ਉਹ ਜਾ ਰਹੀ ਆ, ਜੇ ਹੁਣ ਨਾ ਕੰਟਰੋਲ ਕੀਤਾ ਤਾਂ ਕੰਮ ਖਾਸਾ ਔਖਾ ਹੋ ਜਾਵੇਗਾ। ਸੋ ਇਸ ਲਈ ਕਹਿੰਦੇ ਵੀ ਪਾਲਿਸੀ ਨੂੰ ਐਡਜਸਟ ਕਰਨ ਦਾ ਵਕਤ ਆ ਗਿਆ ਆ। ਕਹਿੰਦੇ ਵੀ ਇਨਫਲੇਸ਼ਨ ਕਾਫੀ ਜ਼ਿਆਦਾ ਆਲਰੇਡੀ ਘਟ ਚੁੱਕੀ ਆ। ਲੇਬਰ ਮਾਰਕੀਟ ਹੁਣ ਓਵਰਹੀਟ ਨਹੀਂ ਹੈਗੀ ਤੇ ਇਹ ਜਿਹੜੀ ਟਾਈਟਨੈਸ ਆ ਉਸ ਨੂੰ ਅਸੀਂ ਹੁਣ ਘਟਾ ਦੇਵਾਂਗੇ। ਸੋ ਇਹਦੇ ਨਾਲ ਇਹਨਾਂ ਬਿਆਨਾਂ ਦੇ ਨਾਲ ਮਾਰਕੀਟ ਦੇ ਉੱਤੇ ਅਸਰ ਪੈਣ ਦੀ ਸੰਭਾਵਨਾ ਕੱਲ ਵੀ ਜਤਾਈ ਗਈ ਸੀ ਤੇ ਡਾਓ ਜੋਨ ਇੱਕ ਟਾਈਮ ਦੇ ਉੱਤੇ 400 ਪੁਆਇੰਟ ਰੈਲੀ ਕਰ ਗਿਆ ਸੀ। ਪਰ ਹੁਣ ਇਸ ਟਾਈਮ ਮੌਜੂਦਾ ਤੌਰ ਤੇ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ 150 ਪੁਆਇੰਟ ਕੱਲ ਦੇ ਮੁਕਾਬਲੇ ਉਹ ਉੱਤੇ ਚੱਲ ਰਿਹਾ ਹੈਗਾ ਆ। ਸੋ ਇਹ ਆਸਰਾਈ ਜਿਹੜੀ ਇਹੀ ਬਿਲਕੁਲ ਜਿਹੜੀ ਉਹ ਲੱਗੀ ਸੀ ਵੀ ਟਾਈਮ ਹੈਜ਼ ਨਾਓ ਕਮ। ਇੱਕ ਬਹੁਤ ਹੀ ਕਰੂਸ਼ਲ ਮੈਸੇਜ ਜਿਹੜਾ ਆ ਜਰੋਮ ਪਾਵਲ ਨੇ ਦੇ ਦਿੱਤਾ। ਸੋ ਲੋਕ ਤਿਆਰੀਆਂ ਵਿੱਢ ਲੈਣ ਇੱਕ ਹਿਸਾਬ ਦੇ ਨਾਲ ਵੀ ਇੰਟਰਸਟ ਰੇਟ ਦੇ ਵਿੱਚ ਕਟੌਤੀਆਂ ਆ ਰਹੀਆਂ। ਅਗਲੀ ਖਬਰ ਵੱਲ ਚੱਲੀਏ। ਸਿੱਖਸ ਫਾਰ ਜਸਟਿਸ ਦੇ ਨਾਲ ਸੰਬੰਧਿਤ ਰੈਫਰੈਂਡਮ 2020 ਨਾਲ ਸੰਬੰਧਿਤ ਇੱਕ ਸਿੱਖ ਨੌਜਵਾਨ ਸਤਿੰਦਰਪਾਲ ਸਿੰਘ ਰਾਜੂ, ਉਹਦੇ ਉੱਤੇ ਕਹਿੰਦੇ ਵੀ ਸੈਕਰਾਮੈਂਟੋ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਹੈਗੀਆਂ। ਕੱਲ੍ਹ ਲਗਭਗ ਜਿੰਨੇ ਮੇਜਰ ਨਿਊਜ਼ ਆਊਟਲੈਟਸ ਆ ਉਹਨਾਂ ਨੇ ਇਹ ਖਬਰ ਰਿਪੋਰਟ ਕੀਤੀ ਆ। ਹਾਲਾਂਕਿ ਇਹ ਘਟਨਾ ਜਿਹੜੀ ਆ ਅਗਸਤ 11 ਨੂੰ 11:37 ਰਾਤ ਨੂੰ ਵਾਪਰੀ ਸੀਗੀ। ਯੋਲੋ ਕਾਉਂਟੀ ਦੇ ਵਿੱਚ ਇੰਟਰਸਟੇਟ 505
ਜਿਹੜਾ ਕਿ 30 ਮੀਲ ਵੈਸਟ ਆਫ ਸੈਕਰਾਮੈਂਟੋ ਹੈਗਾ। ਅਨਇਨਕਾਰਪੋਰੇਟਡ ਏਰੀਆ ਜਿੱਦਾਂ ਕਾਉਂਟੀ ਦਾ ਏਰੀਆ ਆਪਾਂ ਕਹਿ ਸਕਦੇ ਹਾਂ। CHP ਸਪੋਕਸਪਰਸਨ ਰੋਡਨੀ ਫਿਟਜ਼ਬਰਗ ਉਹਨਾਂ ਨੇ ਇਹ ਦੱਸਿਆ ਹੈਗਾ। ਕਹਿੰਦੇ ਸਤਿੰਦਰਪਾਲ ਸਿੰਘ ਰਾਜੂ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਾਫੀ ਨਜ਼ਦੀਕੀ ਸਾਥੀ ਰਿਹਾ ਆ ਤੇ ਜਿੱਥੇ ਜਿੱਥੇ ਵੀ ਰੈਫਰੈਂਡਮ ਹੋਇਆ ਅੱਗੇ ਹੋ ਕੇ ਉਹ ਇਸ ਨੂੰ ਲੀਡ ਕਰਦਾ ਰਿਹਾ। ਗੁਰਪਤਵੰਤ ਸਿੰਘ ਪੰਨੂ ਹੋਣੀ ਜਿਹੜੇ ਸਿਕਸ ਫॉर ਜਸਟਿਸ ਦੇ ਮੇਨ ਆਰਗੇਨਾਈਜ਼ਰ ਆ, ਲੀਡ ਕਰਦੇ ਆ, ਵਕੀਲ ਆ, ਉਹਨਾਂ ਨੇ ਇਹ ਕਿਹਾ ਆ ਭਈ ਇਹਦੇ ਪਿੱਛੇ ਜਿਹੜਾ ਆ ਭਾਰਤ ਸਰਕਾਰ ਦਾ ਹੱਥ ਹੈਗਾ ਆ। ਜਿਸ ਤਰ੍ਹਾਂ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਭਾਈ ਨਿੱਜਰ ਹੋਣਾ ਦਾ ਕਤਲ ਕੀਤਾ ਗਿਆ, ਵੀ ਹੁਣ ਸਾਡੇ ਸਾਥੀਆਂ ਦੇ ਉੱਤੇ ਇਹ ਜਿਹੜਾ ਇੰਡੀਆ ਦੀ ਸਰਕਾਰ ਆ ਟਰਾਂਸਨੈਸ਼ਨਲ ਰਿਪਰੈਸ਼ਨ ਯੂਜ਼ ਕਰ ਰਹੀ ਹੈਗੀ ਆ। ਸੋ ਅਲਟੀਮੇਟਲੀ ਆਈ ਥਿੰਕ ਇਹ ਜਿਹੜਾ ਕੇਸ ਆ ਆਲਰੇਡੀ ਜਿਹੜਾ ਸੈਕਰਾਮੈਂਟੋ ਦਾ FBI ਦਾ ਆਫਿਸ ਆ ਉਹਦੇ ਕੋਲ ਪਹੁੰਚ ਚੁੱਕਿਆ ਹੈਗਾ। ਹਜੇ ਇਹਦੇ ਬਾਰੇ ਜਿਹੜੀ ਬਾਹਲੀ ਡਿਟੇਲਡ ਇਨਫੋਰਮੇਸ਼ਨ ਉਹ ਨਹੀਂ ਆਈ, ਪਰ ਦੁਨੀਆ ਦੀਆਂ ਸਾਰੀਆਂ ਜਿਹੜੀਆਂ ਮੇਜਰ ਆਊਟਲੈਟਸ ਹੈਗੀਆਂ ਉਹਨਾਂ ਨੇ ਖਬਰ ਸਾਂਝੀ ਕੀਤੀ ਆ। ਉਹਨਾਂ ਨੇ ਖੁਦ ਵੀ ਕਈ ਟੀਵੀ ਸਟੇਸ਼ਨ, ਨਿਊਜ਼ਪੇਪਰਸ ਦੇ ਨਾਲ ਇੰਟਰਵਿਊ ਦਿੱਤੀਆਂ ਹੈਗੀਆਂ ਰਾਜੂ ਹੋਣਾ ਨੇ, ਤੇ ਉਹਨਾਂ ਨੇ ਕਿਹਾ ਵੀ ਮੈਂ ਮੌਤ ਤੋਂ ਡਰਦਾ ਨਹੀਂ ਹੈਗਾ, ਪਰ ਆਪਾਂ ਜਿਸ ਆਜ਼ਾਦੀ ਦੀ ਗੱਲ ਕਰਦੇ ਹਾਂ ਉਹਦੇ ਲਈ ਲੜ ਰਹੇ ਹੈਗੇ ਆ। ਭਾਰਤ ਸਰਕਾਰ ਦੇ ਬਹੁਤ ਸਾਰਾ ਜਿਹੜਾ ਮੀਡੀਆ ਆ ਉਹ ਉਸੇ ਤਰ੍ਹਾਂ ਡਿਵਰਟ ਕਰਨ ਦੇ ਲਈ ਉਹ ਇਹ ਕਹਿ ਰਿਹਾ ਵੀ ਇਹ ਜਿਹੜੇ ਗੈਂਗ ਆ ਆਪਸ ਦੇ ਵਿੱਚ ਗੋਲੀਆਂ ਚਲਾ ਰਹੇ ਹੈਗੇ ਆ। ਉਹ ਆਪਾਂ ਨੂੰ ਪਤਾ ਹੀ ਆ ਵੀ ਜਿਸ ਤਰ੍ਹਾਂ ਉਹਨਾਂ ਨੇ ਪ੍ਰੋਜੈਕਟ ਕਰਨਾ ਹੀ ਹੁੰਦਾ ਆ। ਜੀ, ਇਹਦੇ ਵਿੱਚ ਕਹਿੰਦੇ 11 ਅਗਸਤ ਦੀ ਇਹ ਘਟਨਾ ਆ। ਪੈਸੇਂਜਰ ਸਾਈਡ ਦੇ ਉੱਤੇ ਬੈਠਾ ਸੀਗਾ ਆਪਣੇ ਟਰੱਕ ਦੇ ਵਿੱਚ, ਇੰਟਰਸਟੇਟ 505 ਤੇ ਟਰੈਵਲ ਕਰ ਰਹੇ ਸੀ ਸਾਊਥ ਦੇ ਉੱਤੇ। ਵੈਕਾਵਿਲ ਨੂੰ ਜਾ ਰਹੇ ਸੀ, ਕਹਿੰਦੇ ਵੀ ਲੇਟ ਨਾਈਟ ਡਿਨਰ ਦੇ ਲਈ। ਇੱਕ ਟਰੱਕ ਕਹਿੰਦੇ ਵੀ ਜਿਹੜੀ ਉੱਥੇ ਕਾਉਂਟੀ ਰੋਡ 25 ਐਗਜ਼ਿਟ ਦੇ 27 ਐਗਜ਼ਿਟ ਦੇ ਨਜ਼ਦੀਕ ਜਦੋਂ ਆਏ ਵਿਟਨਰਸ ਦੇ ਲਾਗੇ, ਤਾਂ ਉੱਥੇ ਇੱਕ ਚਿੱਟੀ ਜਿਹੜੀ ਹੋਂਡਾ ਸਿਵਿਕ ਆ ਉਹ ਗੱਡੀ ਦੇ ਇਹਨਾਂ ਦੇ ਲਾਗੇ ਆਈ। ਉਸ ਤੋਂ ਬਾਅਦ ਦੇ ਵਿੱਚ ਉਹਨੇ ਡਰਾਈਵਰ ਸਾਈਡ ਵਾਲੇ ਪਾਸਿਓਂ ਗੋਲੀਆਂ ਜਿਹੜੀਆਂ ਉਹ ਚਲਾਈਆਂ। ਡਿੱਚ ਦੇ ਵਿੱਚ ਇਹਨਾਂ ਨੇ ਆਪਣੀ ਗੱਡੀ ਜਿਹੜੀ ਉਹ ਵਾੜ ਲਈ ਤੇ ਲਾਗੇ ਜਿਹੜੀਆਂ ਹੇਵੇਲਸ ਹੁੰਦੀਆਂ ਉਹਦੇ ਪਿੱਛੇ ਲੁੱਕ ਕੇ ਕਹਿੰਦੇ ਇਵੈਂਚੁਅਲੀ ਇਹਨਾਂ ਨੇ ਜਿਹੜੀ ਉਹ ਜਾਨ ਬਚਾਈ ਸੀ। ਕਹਿੰਦੇ ਵੀ ਹਾਂ, ਨਰਵਸ ਮੈਂ ਜ਼ਰੂਰ ਸੀ, ਡਰਿਆ ਮੈਂ ਜਿਹੜਾ ਉਹ ਬਿਲਕੁਲ ਨਹੀਂ। ਫਿਰ CHP ਦੇ ਅਫਸਰ ਜਿਹੜੇ ਉਹ ਮੌਕੇ ਦੇ ਉੱਤੇ ਪਹੁੰਚੇ ਸੀ ਤੇ ਜਿੱਦਾਂ ਤੁਸੀਂ ਦੱਸਿਆ ਵੀ ਹੁਣ FBI ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ। ਸੋ ਕਹਿੰਦੇ ਵੀ ਇਹ ਸ਼ੂਟਿੰਗ ਨੇ ਮੈਨੂੰ ਡਰਾਇਆ ਨਹੀਂ, ਬਲਕਿ ਹੋਰ ਮੋਟੀਵੇਟ ਕੀਤਾ ਆ ਵੀ ਮੈਂ ਇਸੇ ਤਰੀਕੇ ਦੇ ਨਾਲ ਜਿਹੜਾ ਕੰਮ ਆ ਉਹ ਕਰਦਾ ਰਵਾਂ। ਜੀ। ਅਗਲੀ ਖਬਰ ਵੱਲ ਚੱਲੀਏ ਤੇ RFK ਜੋ ਇੱਕ ਇੰਡੀਪੈਂਡੈਂਟ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਰੋਬਰਟ F ਕੈਨੇਡੀ ਆਪਣੀ ਜਿਹੜੀ ਆ ਕੈਂਪੇਨ ਨੂੰ ਰਨ ਕਰ ਰਹੇ ਸੀ, ਉਹਨਾਂ ਨੇ ਆਪਣਾ ਐਰੀਜ਼ੋਨਾ ਦਾ ਜਿਹੜਾ ਬੈਲਟ ਹੈਗਾ ਉੱਥੋਂ ਨਾਮ ਵਿਡਰਾਅ ਕਰ ਲਿਆ ਹੈਗਾ। ਕੈਨੇਡੀ ਹੁਣੀ ਕਹਿੰਦੇ ਵੀ ਹੋ ਸਕਦਾ ਅੱਜ ਜਾਣੀ ਕਿ ਸ਼ੁੱਕਰਵਾਰ ਨੂੰ ਇਹ ਅਨਾਉਂਸ ਕਰ ਸਕਦੇ ਆ ਵੀ ਉਹ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਡੋਨਲਡ ਟਰੰਪ ਉਹਨਾਂ ਨੂੰ ਐਂਡੋਰਸ ਕਰ ਦੇਣਗੇ। ਇਹ ਨਿਕੋਲ ਸ਼ਨਾਹਨ ਜੋ ਉਹਨਾਂ ਦੇ ਰਨਿੰਗ ਮੇਟ ਆ, ਉਹਨਾਂ ਨੇ ਵੀ ਇਹ ਜਿਹੜੀ ਇੰਡੀਕੇਸ਼ਨ ਦਿੱਤੀ ਹੈਗੀ ਆ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ CNN ਨੂੰ ਇਹ ਦੱਸਿਆ ਆ ਵੀ ਜੇ ਸ਼ਨਾਹਨ ਹੋਣੀ ਕਮੈਂਟ ਕੀਤਾ ਤੇ ਮੈਂ ਉਸ ਨੂੰ ਜਿਹੜਾ ਆ ਲਾਈਕ ਕਰਦਾ ਹੈਗਾ ਤੇ ਉਹ ਜਿਹੜੀ ਆ ਸਾਡੀ ਕੈਂਪੇਨ ਨੂੰ ਐਂਡੋਰਸ ਕਰਨ ਜਾ ਰਹੇ ਹੈਗੇ ਆ। ਕੈਨੇਡੀ ਹੁਣੀ ਕੁਛ ਪੋਲੀਟੀਕਲ ਪੋਜੀਸ਼ਨ ਜ਼ਰੂਰ ਹੋਲਡ ਕਰਦੇ ਹੈਗੇ ਆ। ਕੁਛ ਕੁ ਉਹਨਾਂ ਦੇ ਜਿਹੜੇ ਵਿਚਾਰ ਆ ਉਹ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਕੈਂਪੇਨ ਦੇ ਨਾਲ ਮਿਲਦੇ ਜੁਲਦੇ ਹੈਗੇ ਆ। ਤੇ ਕੈਨੇਡੀ ਫੈਮਿਲੀ ਜਿਹੜੀ ਆ ਬੜੀ ਤਕੜੀ ਅਮਰੀਕਨ ਪੋਲੀਟੀਕਲ ਫੈਮਿਲੀ ਹੈਗੀ ਆ। ਤੇ ਇਹਨਾਂ ਨੇ ਇਹ ਵੀ ਐਂਟੀ ਵੈਕਸੀਨ ਕੌਂਸਪੀਰੇਸੀ ਥਿਓਰਿਸਟ ਜਿਹੜੇ ਹੈਗੇ ਆ ਉਹਨਾਂ ਵੱਲ ਜਿਹੜੇ ਯਕੀਨ ਕਰਦੇ ਹੈਗੇ ਆ। ਜਿਹੜੀਆਂ ਲੇਟੈਸਟ NPR PBS ਨਿਊਜ਼ ਮੈਰਿਸਟ ਪੋਲਸ ਆਈਆਂ ਸੀਆਂ ਉਹਦੇ ਵਿੱਚ ਇਹ ਸੀ ਵੀ ਇਹਨਾਂ ਨੂੰ 5% ਜਿਹੜੀਆਂ ਵੋਟਾਂ ਆ ਉਹ ਪੈਂਦੀਆਂ ਜੇ ਐਜ਼ ਏ ਇੰਡੀਪੈਂਡੈਂਟ ਕੈਂਡੀਡੇਟ ਉਹ ਰਹਿੰਦੇ ਹੈਗੇ ਆ। ਸੋ ਇਹਦਾ ਜਿਹੜਾ ਘਾਟਾ ਆ ਉਹ ਮੋਸਟ ਪ੍ਰੋਬਬਲੀ ਜਿਹੜੇ ਟਰੰਪ ਉਹਨਾਂ ਦੇ ਸਪੋਰਟਰ ਉਹ ਸੋਚ ਰਹੇ ਸੀ ਵੀ ਉਹਨਾਂ ਦੀਆਂ ਵੋਟਾਂ ਨੂੰ ਪੈਣਾ ਹੈਗਾ, ਪਰ ਜੇ ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਇੰਡੋਰਸ ਕਰਦੇ ਆ ਤਾਂ ਥੋੜ੍ਹਾ ਬਹੁਤਾ ਜਿਹੜਾ ਫਾਇਦਾ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਜਿਹੜੀ ਕੈਂਪੇਨ ਆ ਉਹਨਾਂ ਨੂੰ ਹੋ ਸਕਦਾ ਹੈਗਾ। ਜੀ, ਬਿਲਕੁਲ। ਇੱਕ ਟਾਈਮ ਦੇ ਉੱਤੇ ਦੇਖੋ ਕੈਨੇਡੀ ਪਰਿਵਾਰ ਡੈਮੋਕ੍ਰੇਟ ਪਾਰਟੀ ਸੀਗਾ, ਇਹ ਇੰਡੀਪੈਂਡੈਂਟ ਦੇ ਤੌਰ ਦੇ ਉੱਤੇ ਜਿਹੜੇ ਉਹ ਆਏ ਆ, ਤਾਂ ਹੀ ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਸ 'ਤੇ ਜਗ੍ਹਾ ਮਿਲਣ ਦੀ ਚਰਚਾ ਜਿਹੜੀ ਕੱਲ੍ਹ ਦੀ ਜਿਹੜੀ ਉਹ ਚੱਲ ਰਹੀ ਆ ਵੀ ਆਪਣੇ ਇਹ ਪੱਤੇ ਫੋਲਡ ਕਰਕੇ ਤੇ ਟਰੰਪ ਨੂੰ ਐਂਡੋਰਸ ਕਰਕੇ ਤੇ ਉਹ ਜੇ ਟਰੰਪ ਹੁਣੀ ਜਿੱਤਦੇ ਆ ਤਾਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੋਈ ਜਗ੍ਹਾ ਜਿਹੜੀ ਉਹ ਇਸ ਟਾਈਮ ਭਾਲਦੇ ਪਏ ਨੇ। ਇੱਕ ਛੋਟੀ ਜਿਹੀ ਹੋਰ ਬ੍ਰੇਕ ਦਾ ਵਕਤ ਆ ਗਿਆ।
ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਜੇਕ ਸੁਲਿਵਨ ਹੋਣਾ ਦੇ ਨਾਲ ਸੰਬੰਧਿਤ ਜਿਹੜੀ ਖਬਰ ਆ, ਚਾਈਨਾ ਦੇ ਨਾਲ ਸੰਬੰਧਿਤ ਆ, ਉਸ ਨੂੰ ਆਪਾਂ ਨਸ਼ਰ ਕਰਦੇ ਹਾਂ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਮਨੈਸਸ ਨਾਰਥ ਵਰਜੀਨੀਆ ਤੋਂ, ਜਿੱਥੇ ਇੱਕ ਭਾਰਤੀ ਮੂਲ ਦੀ ਜਿਹੜੀ 28 ਸਾਲਾ ਮਮਤਾ ਕਾਫਲੇ ਭੱਟ ਉਹ ਕਹਿੰਦੇ ਵੀ ਲੱਭ ਨਹੀਂ ਸੀ ਰਹੀ। ਹੁਣ ਇਵੈਂਚੁਅਲੀ ਕਹਿੰਦੇ ਵੀ ਉਸ ਦਾ ਜਿਹੜਾ ਘਰ ਵਾਲਾ ਆ ਨਰੇਸ਼ ਭੱਟ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਐਵੀਡੈਂਸ ਦੇ ਵਿੱਚ ਕਹਿੰਦੇ ਵੀ ਜਦ ਪੁਲਿਸ ਨੇ ਉੱਥੇ ਦੇਖਿਆ, ਇਹ ਨਦਰਨ ਵਰਜੀਨੀਆ ਦੀ ਜਿਹੜੀ ਮਦਰ ਆ, ਇਸ ਦੇ ਵਿੱਚ ਕਹਿੰਦੇ ਵੀ ਪੂਲ ਆਫ ਬਲੱਡ, ਮਿਸਿੰਗ ਨਾਈਵਜ਼, ਤੇ ਕਹਿੰਦੇ ਬਹੁਤ ਸਾਰੀਆਂ ਜਿਹੜੀਆਂ ਡਿਟੇਲਸ ਆ ਉਹ ਹੁਣ ਅਦਾਲਤ ਦੇ ਵਿੱਚ ਪੇਸ਼ ਕੀਤੀਆਂ ਗਈਆਂ ਆ ਵੀ ਉਹਦਾ ਹਸਬੈਂਡ, ਇਸ ਬੀਬੀ ਦਾ, ਉਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ। ਕਹਿੰਦੇ ਵੀ ਮਾਰਨ ਦੇ ਵਿੱਚ ਤੇ ਡੈੱਡ ਬੋਡੀ ਨੂੰ ਕੰਸੀਲ ਕਰਨ ਦੇ ਦੋਸ਼ਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹੁਣ ਸਾਹਮਣੇ ਆਈਆਂ ਆ। ਵੀਰਵਾਰ ਨੂੰ ਇਸ ਨੂੰ ਮਨੈਸਸ ਦੇ ਪਾਰਕ ਹੋਮ ਦੇ ਵਿੱਚੋਂ ਪਰਿਵਾਰ ਦੇ ਜਿਹੜੇ ਇਹਦੇ ਆ ਉਹ ਚੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਅੱਜ ਇਸ ਨੂੰ ਅਦਾਲਤ ਵਿੱਚ ਪੇਸ਼ ਵੀ ਜਿਹੜਾ ਉਹ ਕਰ ਦਿੱਤਾ ਗਿਆ ਆ। ਸੋ 27 ਜੁਲਾਈ ਸੀਗੀ ਜਦ ਮਮਤਾ ਜਿਹੜੀ ਆ ਉਹ ਲਾਸਟ ਟਾਈਮ ਆਪਣੇ ਕੰਮ ਤੇ ਦੇਖੀ ਗਈ ਸੀ। ਉਸ ਤੋਂ ਬਾਅਦ ਦੇ ਵਿੱਚ ਉਹ ਨਹੀਂ ਮਿਲੀ। 28 ਜੁਲਾਈ ਨੂੰ ਕਹਿੰਦੇ ਵੀ ਉਸਨੇ ਆਪਣੇ ਇੱਕ ਮਿੱਤਰ ਦੇ ਨਾਲ ਗੱਲ ਕੀਤੀ ਸੀ ਤੇ 31 ਜੁਲਾਈ ਨੂੰ ਕਹਿੰਦੇ ਵੀ ਹਸਬੈਂਡ ਨੇ ਕਿਹਾ ਵੀ ਮੈਂ ਉਹਨੂੰ ਅਖੀਰਲੀ ਵਾਰ ਦੇਖਿਆ। 2 ਅਗਸਤ ਨੂੰ ਪੁਲਿਸ ਨੇ ਵੈਲਫੇਅਰ ਚੈੱਕ ਕੀਤਾ ਤੇ 5 ਅਗਸਤ ਨੂੰ ਉਹਦੇ ਹੀ ਘਰ ਵਾਲੇ ਨੇ ਉਸ ਨੂੰ ਮਿਸਿੰਗ ਰਿਪੋਰਟ ਕਰ ਦਿੱਤਾ ਸੀਗਾ। ਪੁਲਿਸ ਨੇ ਜਿਹੜਾ ਕਿਹਾ ਵੀ ਇਹ ਇਨਵੋਲੰਟੀਅਰਲੀ ਮਿਸਿੰਗ ਹੈਗੀ ਆ। ਫਿਰ 21 ਅਗਸਤ ਪਰਸੋਂ ਨੂੰ ਪੁਲਿਸ ਨੇ ਉਸ ਦਾ ਘਰ ਸਰਚ ਕੀਤਾ ਤੇ ਕੱਲ ਇਸ ਦੇ ਜਿਹੜਾ ਘਰ ਵਾਲਾ ਆ ਨਰੇਸ਼ ਭੱਟ, ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਕਿਹਾ ਵੀ ਉਹਨਾਂ ਨੂੰ ਖੂਨ ਦਾ ਜਿਹੜਾ ਐਵੀਡੈਂਸ ਆ ਉਹ ਘਰ ਦੇ ਵਿੱਚ ਬਰਾਮਦ ਹੋਇਆ ਹੈਗਾ ਆ। ਸੋ ਨਰੇਸ਼ ਭੱਟ ਦੇਖੋ ਵੀ ਕਿੱਡੇ ਲੋਕ ਖਰਾਬ ਨੇ, ਆਪ ਹੀ ਕਤਲੋਗਾਰਤ ਕਰਕੇ, ਆਪ ਹੀ ਬੋਡੀ ਲੁਕਾ ਕੇ ਤੇ ਆਪ ਹੀ ਬਾਅਦ ਦੇ ਵਿੱਚ ਪੁਲਿਸ ਕੋਲ ਪਹੁੰਚ ਜਾਂਦੇ ਆ ਵੀ ਮੇਰੀ ਘਰ ਵਾਲੀ ਜਿਹੜੀ ਆ ਉਹ ਗਾਇਬ ਹੈਗੀ ਆ। ਸੋ ਇਸ ਬਾਬਤ ਇਸ ਗੱਲ ਨੇ ਮਨੈਸਸ ਵਰਜੀਨੀਆ ਦੇ ਲੋਕਾਂ ਨੂੰ ਇੱਕ ਵਾਰੀ ਝੰਜੋੜ ਕੇ ਜਿਹੜਾ ਉਹ ਰੱਖ ਦਿੱਤਾ ਆ ਵੀ ਕਿੱਦਾਂ ਦੇ ਦਰਿੰਦੇ ਇਹਨਾਂ ਦਰਵਾਜ਼ਿਆਂ ਦੇ ਪਿੱਛੇ ਲੁਕੇ ਬੈਠੇ ਨੇ। ਜੀ, ਕਹਿੰਦੇ ਵੀ ਉਸਨੇ ਵਾਲਮਾਰਟ ਜਿਹੜਾ ਹੈਗਾ ਆ ਪ੍ਰਿੰਸ ਵਿਲੀਅਮ ਕਾਉਂਟੀ 'ਚ, ਉੱਥੋਂ ਇਹ ਜਿਹੜੇ ਚਾਕੂ ਆ ਖਰੀਦੇ ਸੀਗੇ। ਉਹਨਾਂ 'ਚ 2 ਮਿਸਿੰਗ ਸੀਗੇ, ਜਿਹਦੇ ਨਾਲ ਹੋ ਸਕਦਾ ਉਸਨੇ ਕਤਲ ਕੀਤਾ ਹੋਵੇ। ਕਹਿੰਦੇ ਪਰ ਹੁਣ ਸਟੋਰੀ ਬਹੁਤ ਵਾਰ ਚੇਂਜ ਕੀਤੀ ਸੀ, ਜਿਹਦੇ ਕਰਕੇ ਪੁਲਿਸ ਨੂੰ ਸ਼ੱਕ ਹੋ ਗਿਆ ਵੀ ਇਸ ਦਾ ਹੀ ਜਿਹੜਾ ਹੱਥ ਹੈਗਾ ਆ ਆਪਣੀ ਵਾਈਫ ਨੂੰ ਕਤਲ ਕਰਨ ਦੇ ਵਿੱਚ। ਸੋ ਯਾਦ ਹੋਵੇ ਹਰਜੋਤ ਸਿੰਘ ਜੀ, ਮਨੈਸਸ ਵਰਜੀਨੀਆ ਦੇ ਵਿੱਚ ਇੱਕ ਵਾਰੀ ਪੰਜਾਬੀ ਰੇਡੀਓ USA ਦੀ ਟੀਮ ਆਪਾਂ ਗਏ ਸੀ, ਜਦੋਂ ਉੱਥੇ ਵਾਸ਼ਿੰਗਟਨ DC ਦੇ ਵਿੱਚ ਰੈਲੀ ਹੋਈ ਸੀਗੀ। ਉਹ ਕਵਰ ਕਰਨ ਦੇ ਲਈ ਉੱਥੇ ਗੁਰਦੁਆਰਾ ਸਾਹਿਬ ਜਿਹੜੇ ਦਰਸ਼ਨ ਕਰਕੇ ਜਿਹੜੇ ਉਹ ਆਏ ਸੀ। ਸੋ ਬੜਾ ਕੁਆਇਟ ਜਿਹਾ ਸ਼ਹਿਰ ਆ, ਪਰ ਪਤਾ ਨਹੀਂ, ਦੇਖੋ ਲੋਕਾਂ ਦੇ ਮਨਾਂ ਦੇ ਵਿੱਚ ਕੀ ਜਿਹੜਾ ਆ ਉਹ ਚੱਲ ਰਿਹਾ ਹੁੰਦਾ ਹੈ। ਮਮਤਾ ਕਹਿੰਦੇ ਵੀ ਉਸਦੀ ਜਿਹੜੀ ਮਾਤਾ ਆ ਉਹ ਨੇਪਾਲ ਤੋਂ ਆਈ ਆ ਤੇ ਕਹਿੰਦੇ ਆਉਣਾ ਚਾਹ ਰਹੀ ਹੈ, ਇੱਥੇ ਵੀ ਆਉਣਾ ਚਾਹੁੰਦੀ ਆ ਤਾਂ ਜੋ ਉਹਦੇ ਬੱਚਿਆਂ ਨੂੰ ਜਿਹੜਾ ਉਹ ਟੇਕ ਕੇਅਰ ਜਿਹੜਾ ਉਹ ਕੀਤਾ ਜਾ ਸਕੇ। ਸੋ ਇਹ ਕਹਿੰਦੇ ਵੀ ਇਸ ਦੇ ਲਈ ਵਿਚਾਰੀ ਦੇ ਲਈ ਇੱਕ ਕੈਂਡਲ ਲਾਈਟ ਵਿਜਲ ਵੀ ਜਿਹੜੀ ਉਸ ਟਾਈਮ ਕੀਤੀ ਗਈ ਸੀ, ਪਰ ਇਵੈਂਚੁਅਲੀ ਹੁਣ ਇਹੀ ਪਤਾ ਲੱਗਾ ਆ ਵੀ ਇਸ ਦੇ ਨਾਲ ਇਹ ਹੋਇਆ ਆ। ਇਹ ਪੀਡੀਐਟ੍ਰਿਕ ਨਰਸ ਸੀਗੀ ਮਮਤਾ ਕਾਫਲੇ ਭੱਟ, ਤੇ ਬਸ ਉਸ ਤੋਂ ਬਾਅਦ ਦੇ ਵਿੱਚ 27 ਜੁਲਾਈ ਤੋਂ ਬਾਅਦ ਦੇ ਵਿੱਚ ਆਹੀ ਕੁਛ ਜਿਹੜਾ ਆ ਇਹ ਚੱਲਿਆ ਤੇ ਹੁਣ ਇਵੈਂਚੁਅਲੀ ਉਹਦੇ ਘਰ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਰਜੋਤ ਸਿੰਘ ਜੀ, ਹੁਣ ਪ੍ਰੋਗਰਾਮ ਦੇ ਅਖੀਰਲੇ ਮੌਕੇ ਆਪਣੇ ਨਾਲ ਜੁੜ ਚੁੱਕੇ ਨੇ ਊੜਾ ਡੈਟ ਰਿਲੀਫ ਤੋਂ ਨਿਰਮਲ ਸਿੰਘ ਮਾਨ ਜੀ। ਨਿਰਮਲ ਸਿੰਘ ਮਾਨ ਜੀ ਦੇ ਨਾਲ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ, ਜਿਹੜੀ ਇਕੋਨਮੀ ਨੂੰ ਲੈ ਕੇ, ਡੈਟ ਰਿਲੀਫ ਨੂੰ ਲੈ ਕੇ ਜਿਹੜਾ ਉਹ ਗੱਲਬਾਤ ਆਪਾਂ ਕਰਦੇ ਹਾਂ। ਨਿਰਮਲ ਸਿੰਘ ਮਾਨ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜ ਜੀ, ਸਤਿ ਸ਼੍ਰੀ ਅਕਾਲ ਜੋਤ ਭਾਜੀ, ਸਤਿ ਸ਼੍ਰੀ ਅਕਾਲ। ਸੋ ਨਿਰਮਲ ਸਿੰਘ ਮਾਨ ਜੀ, ਜਿੱਦਾਂ ਅੱਜ ਆਪਣਾ ਹੁਣੇ ਖਬਰ ਆਈ ਹੈ, ਜਰੋਮ ਪਾਵਲ ਹੋਣਾ ਨੇ ਵੀ ਆਖਿਆ ਆ, ਆਈ ਨੋ ਇਕਨੋਮਿਕਲੀ ਲੋਕਾਂ ਦੇ ਹਾਲਾਤ ਕਾਫੀ ਜ਼ਿਆਦਾ ਜਿਹੜੇ ਉਹ ਚੱਲ ਰਹੇ ਆ। ਤੁਹਾਡੇ ਪੇਸ਼ੇ ਦੇ ਵਿੱਚ ਵੀ ਇਹਨਾਂ ਖਬਰਾਂ ਦਾ ਅਸਰ ਜਿਹੜਾ ਉਹ ਪੈਂਦਾ ਜਦੋਂ ਕਹਿੰਦੇ ਆ ਵੀ ਆਪਾਂ ਇੰਟਰਸਟ ਰੇਟ ਕੱਟ ਕਰ ਸਕਦੇ ਹਾਂ? ਨਹੀਂ ਜੀ, ਇੰਟਰਸਟ ਰੇਟ ਕਿਉਂਕਿ ਇਨਫਲੇਸ਼ਨ ਦਾ ਜਿਹੜਾ ਬੇਸ ਪ੍ਰੋਫੈਸ਼ਨ ਦੀ ਗੱਲ ਦੇਖੋ ਜੀ, ਜਿਹੜਾ ਸਾਰਾ ਟੋਟਲ ਜਿਹੜਾ ਜਿੰਨਾ ਵੀ ਕੰਮ ਹੁੰਦਾ ਰਾਜੀ, ਇਹ ਆਲਮੋਸਟ ਡਿਪੈਂਡੈਂਟ ਹੈ ਇਕਨੋਮੀ ਦੇ ਉੱਤੇ। ਜੇ ਮੈਂ ਕਹਿੰਦਾ ਕਿ
ਦੋ ਚੀਜ਼ਾਂ ਜੇ ਫੈਕਟਰ ਨੇ ਇਹਦੇ 'ਚ ਇਕੋਨਮੀ ਦੇ ਵਿੱਚ, ਇਨਫਲੇਸ਼ਨ ਤੇ ਰਿਸੈਸ਼ਨ। ਤੇ ਜੇ ਰਿਸੈਸ਼ਨ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਇਨਫਲੇਸ਼ਨ ਕੰਟਰੋਲ ਹੋਣ ਲੱਗ ਪੈਂਦੀ ਹੈ। ਪਰ ਪਿਛਲੇ ਕੁਛ ਸਾਲਾਂ ਤੋਂ ਦੋਵੇਂ ਚੀਜ਼ਾਂ ਨਾ ਰਿਸੈਸ਼ਨ ਆਈ ਹੈ ਪਰ ਇਨਫਲੇਸ਼ਨ ਹੀ ਵੱਧਦੀ ਸੀ। ਪਰ ਹੁਣ ਪਹਿਲੀ ਵਾਰ ਹੋਇਆ ਕਿ ਰਿਸੈਸ਼ਨ ਜਿਹੜੀ ਹੈ ਕੰਟਰੋਲ 'ਚ ਆ ਗਈ ਹੈ, ਲੈਸ ਦੈਨ 3% ਆ ਗਈ ਹੈ ਸਿੰਸ ਪੈਂਡੈਮਿਕ। ਤੇ ਹੁਣ ਜੇ ਉਹ ਰੇਟ ਘੱਟ ਕਰਦੇ ਨੇ ਔਰ ਉਹਦੇ ਨਾਲ ਰਿਸੈਸ਼ਨ ਵੀ ਨਹੀਂ ਆਈ, ਸੋ ਰੇਟ ਘੱਟ ਕਰ ਦਿੰਦੇ ਤੇ ਪੋਸੀਬਿਲਿਟੀ ਕਿ ਹੋਰ ਜਿਹੜੀ ਹੈ ਮਹਿੰਗਾਈ ਘਟੇਗੀ ਤੇ ਰਿਸੈਸ਼ਨ ਜਿਹੜੀ ਆ ਨਾ ਆਏਗੀ। ਪਰ ਫਿਰ ਵੀ ਪਿਛਲੇ ਹਫਤੇ ਆਪਣੇ ਜੇਮੀ ਡਾਇਮੰਡ ਜਿਹੜੇ ਹੈਡ ਨੇ ਆਪਣੇ ਚੇਜ਼ ਦੇ, ਉਹਨਾਂ ਨੇ ਤੇ ਈਵਨ ਗੋਲਡਮਨ ਸੈਕਸ ਨੇ ਵੀ ਕਿਹਾ ਸੀ ਕਿ ਜਿਹੜੀ ਇਨਫਲੇਸ਼ਨ ਦੇ ਰੇਟ ਰਿਸੈਸ਼ਨ ਦੇ ਰੇਟ ਨੇ ਉਹ ਚਾਂਸਸ ਨੇ ਮੋਰ ਦੈਨ 35% ਹੋ ਗਏ ਨੇ ਬਾਈ ਐਂਡ ਆਫ ਦਿਸ ਈਅਰ। ਸੋ ਖਤਰਾ ਟਲਿਆ ਨਹੀਂ ਔਰ ਰੇਟ ਘਟਣਾ ਸ਼ਾਇਦ ਖਤਰਾ ਹੋਰ ਵਧਣ ਦੀ ਚਾਂਸਸ ਹੋਰ ਵੱਧ ਹੋ ਸਕਦੇ ਨੇ, ਜਾਂ ਜੇ ਨਹੀਂ ਕਰਦੇ ਤੇ ਸ਼ਾਇਦ ਇਹੀ ਇਨਫਲੇਸ਼ਨ ਮਹਿੰਗਾਈ ਹੋਰ ਵੱਧਦੀ ਰਹਿੰਦੀ ਹੈ। ਸੋ ਓਵਰਆਲ ਜਿਹੜੀ ਹੈ ਕਈ ਬਿਜ਼ਨਸ ਨੇ, ਖਾਸ ਕਰਕੇ ਆਪਾਂ ਟਰੱਕਿੰਗ ਦਾ ਬਿਜ਼ਨਸ, ਸਾਨੂੰ ਵੀ ਇੱਥੇ ਕਾਲਸ ਬਹੁਤ ਆਉਂਦੀਆਂ ਨੇ ਕਿ ਬਹੁਤ ਵੱਡੀ ਰਿਸੈਸ਼ਨ ਖਾਸ ਕਰ ਕਈ ਬਿਜ਼ਨਸ ਦੇ ਵਿੱਚ ਬਹੁਤ ਆਈ ਹੋਈ ਹੈ। ਔਰ ਆਫ ਕੋਰਸ ਆਟੋਮੇਸ਼ਨ ਨਾਲ ਤਾਂ ਹੋਰ ਫਰਕ ਪੈਂਦਾ ਪਿਆ ਤੇ ਲੌਂਗ ਰਨ ਦੇ ਵਿੱਚ ਇਹਦਾ ਇੰਪੈਕਟ, ਕਿਉਂਕਿ ਕੀ ਹੁੰਦਾ ਕਿ ਅਸੀਂ ਜਿਹੜਾ ਪੈਸੇ ਬੋਰੋ ਕਰਦੇ ਹਾਂ, ਜੇ ਹੁਣ ਇੰਟਰਸਟ ਰੇਟ ਕਰਦੇ ਆ ਤਾਂ ਸਾਡਾ ਬੋਰੋਇੰਗ ਪਾਵਰ ਬੰਦੇ ਦੀ ਵੱਧ ਜਾਂਦੀ ਹੈ, ਪਲੱਸ ਜਿਹੜਾ ਨਾ ਆਲਰੇਡੀ ਬੋਰੋ ਕੀਤਾ ਉਹਦੀ ਕਿਸ਼ਤ ਘੱਟ ਜਾਂਦੀ ਹੈ। ਪਰ ਜਿੰਨਾ ਚਿਰ ਤੱਕ ਨਹੀਂ ਹੁੰਦਾ ਅਸੀਂ ਮੰਥ ਟੂ ਮੰਥ ਪੈਸੇ ਦੇ ਹੀ ਜਾਂਦੇ ਹਾਂ ਐਂਡ ਗੁੱਡ ਮਨੀ ਗੋਜ਼ ਆਫਟਰ ਬੈਡ। ਕਈ ਸਾਲ ਲੱਗ ਜਾਂਦੇ ਨੇ ਉਹਨੂੰ ਪੇ ਆਫ ਕਰਨ ਦੇ ਵਿੱਚ, ਤੇ ਤਾਂ ਹੀ ਜਿਹੜਾ ਊੜਾ ਡੈਟ ਰਿਲੀਫ ਦੇ ਵਿੱਚ ਇਹੀ ਕਰਦੇ ਹਾਂ ਕਿ ਪਿਛਲੇ 16 ਸਾਲ ਤੋਂ ਤਕਰੀਬਨ 16 ਸਾਲ ਤੋਂ ਕੋਸ਼ਿਸ਼ ਇਹੀ ਕਰਦੇ ਪਏ ਕਿ ਜਿਹੜੀ ਆਪਣੀ ਭਾਈਚਾਰਾ, ਆਪਣੀ ਕਮਿਊਨਿਟੀ ਹੈ, ਇਹਨੂੰ ਕਿੱਦਾਂ ਕਰਜ਼ੇ ਤੋਂ ਬਾਹਰ ਕੱਢਿਆ ਜਾਏ। ਸੋ ਕੀ ਲੇਟੈਸਟ ਨੰਬਰ ਜਾਂ ਕੀ ਕਿੱਦਾਂ ਦੇ ਤੁਹਾਡੇ ਸਾਹਮਣੇ ਇਸ ਟਾਈਮ ਆંકੜੇ ਜਾਂ ਕਿੱਦਾਂ ਦੀਆਂ ਚੀਜ਼ਾਂ ਜਿਹੜੀਆਂ ਨਿਰਮਲ ਜੀ ਆ ਰਹੀਆਂ ਆ ਜਿੱਥੋਂ ਪਤਾ ਲੱਗਦਾ ਵੀ ਲੋਕਾਂ ਦੇ ਉੱਤੇ ਡੈਟ ਕਿੰਨਾ ਕਾ, ਕਿਉਂਕਿ ਰਿਕਾਰਡ ਤੋੜ ਕ੍ਰੈਡਿਟ ਕਾਰਡ ਡੈਟ ਇਸ ਟਾਈਮ ਅਮਰੀਕਨ ਲੋਕਾਂ ਤੇ ਆ। ਬਿਲਕੁਲ ਬਿਲਕੁਲ, ਆਈ ਥਿੰਕ ਓਵਰ 1.17 ਟ੍ਰਿਲੀਅਨ ਡਾਲਰ ਡੈਟ ਹੈ, ਹਿਸਟੋਰਿਕ ਡੈਟ। ਅੱਜ ਤੱਕ ਇਹਨਾਂ ਡੈਟ ਜਿਹੜਾ ਸਿਰਫ ਕ੍ਰੈਡਿਟ ਕਾਰਡ ਡੈਟ ਦੀ ਗੱਲ ਕਰਦਾ ਪਿਆ, ਇਹਨਾਂ ਡੈਟ ਕਿਸੇ ਦਾ ਨਹੀਂ ਹੋਇਆ। ਰਿਪੋਰਟਾਂ ਇਹਨਾਂ ਦੀਆਂ ਆ ਰਹੀਆਂ ਨੇ ਕਿ ਸਾਡੇ ਕੋਲ ਪਿਛਲੇ 3 ਜਾਂ 4 ਦਿਨ ਦੇ ਵਿੱਚ ਬਹੁਤ ਵੱਡੀਆਂ ਪ੍ਰੋਮਿਨੈਂਟ ਟਰੱਕਿੰਗ ਕੰਪਨੀਆਂ, ਜਿਹਦਾ ਮੈਂ ਨਾਂ ਕਿਸੇ ਦਾ ਨਹੀਂ ਲੈਣਾ, ਆਲਮੋਸਟ 10, 15, 25 ਮਿਲੀਅਨ ਤੱਕ ਜਿਨ੍ਹਾਂ ਦਾ ਡੈਟ ਐਕਿਊਮੂਲੇਟ ਹੋ ਚੁੱਕਿਆ ਹੈ, ਔਰ ਅਜੇ ਵੀ ਕੋਸ਼ਿਸ਼ ਕਰਦੇ ਪਏ ਨੇ ਕਿ ਖਾਸ ਕਰਕੇ ਟਰੱਕਿੰਗ ਇੰਡਸਟਰੀ ਦੇ ਵਿੱਚ ਕਿਤਨੀ ਸ਼ਾਇਦ ਰਿਵਾਈਵ ਹੋ ਜਾਏਗੀ, 2 ਮਹੀਨੇ ਹੋਰ, 4 ਮਹੀਨੇ ਹੋਰ, 6 ਮਹੀਨੇ ਹੋਰ। ਠੀਕ ਹੈ। ਸੋ ਇਹ ਬਹੁਤ ਵੱਡਾ ਟ੍ਰੈਂਡ ਆ ਰਿਹਾ। ਮਤਲਬ 2-4 ਮਿਲੀਅਨ ਤੋਂ ਘੱਟ ਡੈਟ ਟਰੱਕਿੰਗ ਦੇ ਵਿੱਚ ਕਿਸੇ ਦਾ ਵੀ ਨਹੀਂ ਹੈਗਾ ਅੱਜ ਕੱਲ੍ਹ ਜੋ ਹਾਲਾਤ ਚੱਲਦੇ ਪਏ। ਤੁਸੀਂ ਕਿੱਦਾਂ ਹੈਲਪ ਕਰ ਸਕਦੇ ਫਿਰ ਉਹਨਾਂ ਦੀ? ਜੀ ਬਿਲਕੁਲ, ਇਹੀ ਤੇ ਹੀ, ਜੋ ਵੀ ਅਨਸਿਕਿਉਰਡ ਡੈਟ ਹੈ, ਜੇ ਕਈਆਂ ਨੇ ਆਪਣੀ ਟਰੱਕ ਵਾਪਸ ਕਰ ਦਿੱਤੇ ਨੇ, ਉਹਨਾਂ ਦੇ ਰੀਪੋਜੈਸ਼ਨ ਹੋ ਗਈ ਹੈ, ਜਾਂ ਅਨਸਿਕਿਉਰਡ ਡੈਟ ਹੈ, ਉਹਨਾਂ ਦੀ ਬਿਲਡਿੰਗ ਹੀ ਲੀਜ਼ ਹੀ ਉੱਥੋਂ ਬਾਹਰ ਨਿਕਲ ਚੁੱਕੇ ਨੇ। ਸੋ ਵਾਟ ਵੀ ਕੈਨ ਡੂ ਕਿ ਉਹਨਾਂ ਦਾ ਕਰਜ਼ਾ ਉਹਨੂੰ ਅਸੀਂ 60% ਤੱਕ ਮਾਫ ਕਰਵਾ ਸਕਦੇ ਹਾਂ, ਬਾਕੀ 40% ਪੇ ਕਰਨਾ, ਉਹਦੀਆਂ ਜਿਹੜੀਆਂ ਆਸਾਨ ਕਿਸ਼ਤਾਂ ਬਣਾ ਦਿੰਦੇ ਹਾਂ। ਔਰ ਅਸੀਂ ਜਿਹੜਾ ਸਾਡਾ ਵੇ ਆਫ ਵਰਕਿੰਗ ਹੈ ਪਿਛਲੇ 16 ਸਾਲਾਂ ਤੋਂ, ਅਸੀਂ ਇੱਕ ਨਿੱਕਾ ਪੈਸਾ ਚਾਰਜ ਨਹੀਂ ਕਰਦੇ ਜਿੰਨਾ ਚਿਰ ਸਾਡੇ ਕ੍ਰੈਡਿਟ ਜਿਹੜਾ ਸਾਡਾ ਕਲਾਇੰਟ ਹੈ ਉਹਨਾਂ ਦਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਬਟ ਆਫਟਰ ਪੇਇੰਗ ਆਲ ਜਿਹੜਾ ਤੁਹਾਡਾ ਲੇਟ ਪੇਮੈਂਟਸ, ਫਾਈਨੈਂਸ਼ੀਅਲ ਚਾਰਜਸ, ਸਾਡੀ ਫੀਸ, ਅਟਰਨੀ ਫੀਸ, ਐਨੀ ਅਦਰ ਲਿਟੀਗੇਸ਼ਨ ਫੀਸ, ਸਾਰਾ ਕੁਝ ਪੇ ਕਰਕੇ ਯੂ ਕੈਨ ਸਟਿਲ ਸੇਵ ਅਪ ਟੂ 60%, that without getting into bankruptcy ਜਾਂ ਕੋਈ ਹੋਰ ਵੱਡਾ ਮੇਜਰ ਇਸ਼ੂ ਤੇ। ਜੀ ਫੋਨ ਨੰਬਰ ਸ਼ੇਅਰ ਕਰ ਲਿਓ ਨਿਰਮਲ ਭਾਜੀ। ਜੀ ਬਿਲਕੁਲ, ਨੰਬਰ ਹੈ ਜੀ ਸਾਡਾ 888 888 ਜਾਂ ਵੈਬਸਾਈਟ ਹੈ ਸਾਡੀ ਊਰਾ which is OORAA.org। ਜੀ ਥੈਂਕ ਯੂ ਜੀ, ਮਿਹਰਬਾਨੀ, ਸ਼ੁਕਰੀਆ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਜੀ ਜਾਂਦੇ ਹਰਜੋਤ ਸਿੰਘ ਜੀ ਜਿਹੜੀ ਖਬਰ ਦੇ ਬਾਰੇ ਜ਼ਿਕਰ ਕੀਤਾ ਸੀਗਾ, ਇਹ ਵੀ ਇੱਕ ਇੰਪੋਰਟੈਂਟ ਖਬਰ ਆ। ਅਮਰੀਕਾ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਉਹ ਚਾਈਨਾ ਵੱਲ ਨੂੰ ਜਿਹੜਾ ਉਹ ਜਾਣਗੇ। ਚਾਈਨਾ ਦੇ ਫੋਰਨ ਮਿਨਿਸਟਰ ਵੈਂਗ ਯੀ ਨੂੰ ਕਹਿੰਦੇ ਵੀ ਉਹਨਾਂ ਨੇ ਮਿਲਣਾ 3 ਦਿਨਾਂ ਇਹਨਾਂ ਦਾ ਦੌਰਾ ਹੋਣਾ ਆ 27 ਤੋਂ 29 ਅਗਸਤ ਦੇ ਦਰਮਿਆਨ। ਕਹਿੰਦੇ ਵੀ US ਦੇ ਦੁਆਰਾ ਇੱਕ ਹਾਈ ਲੈਵਲ ਅਫੀਸ਼ੀਅਲ ਦਾ ਕਹਿੰਦੇ ਵੀ ਇਹ ਇੱਕ ਵੱਡੀ ਜਿਹੜੀ ਆ ਮੀਟਿੰਗ ਆ ਉਹ ਹੋਣ ਜਾ ਰਹੀ ਆ ਨਵੰਬਰ ਦੇ ਅਖੀਰ ਦੇ ਵਿੱਚ। ਇਹ ਮੰਨਿਆ ਜਾ ਰਿਹਾ ਵੀ ਪ੍ਰੈਜ਼ੀਡੈਂਟ ਬਾਈਡਨ ਤੇ ਜਿਹੜੇ ਸ਼ੀ ਜਿਨਪਿੰਗ ਆ ਉਹਨਾਂ ਦੀ ਕੈਲੀਫੋਰਨੀਆ ਦੇ ਵਿੱਚ ਜਦੋਂ ਲਾਸਟ ਟਾਈਮ ਜਦੋਂ ਮੀਟਿੰਗ ਹੋਈ ਸੀ ਨਵੰਬਰ ਦੇ ਐਂਡ ਦੇ ਵਿੱਚ, ਉਦੋਂ ਜਿਹੜੇ 2 ਅਧਿਕਾਰੀ ਬੜੇ ਅਹਿਮ ਸੀਗੇ। ਬਾਈਡਨ ਹੁਣੀ ਹੁਣ ਪ੍ਰੈਜ਼ੀਡੈਂਸ਼ੀਅਲ ਰੇਸ ਤੋਂ ਬਾਹਰ ਨੇ। ਉਹਨਾਂ ਨੇ ਇਹ ਕਿਹਾ ਵੀ ਉਹ ਫੋਰਨ ਅਫੇਅਰਸ ਦੇ ਉੱਤੇ ਹੁਣ ਟਾਈਮ ਸਪੈਂਡ ਕਰਨਗੇ, ਜਿਹਦੇ ਵਿੱਚ ਉਹ ਹੋਰ ਇੰਟਰਨੈਸ਼ਨਲ ਟਰੈਵਲ ਕਰਨਗੇ। ਤੇ ਇਹ ਦੋਨੋਂ ਜੇ ਦੇਖਿਆ ਜਾਵੇ ਮੁਲਕ, ਦੋਨੋਂ ਹੀ ਪ੍ਰੈਜ਼ੀਡੈਂਟਸ
ਇਕਨੋਮਿਕਲੀ ਤੇ ਮਿਲਟਰੀ ਇੱਕ ਦੂਜੇ ਦੀ ਜਿਹੜੀ ਆ ਉਹ ਟੱਕਰ ਦਿੰਦੇ ਨੇ। ਤੇ ਜੇਕ ਸੁਲਿਵਨ ਦਾ 3 ਦਿਨਾਂ ਦੌਰਾ ਟੈਰਿਫਸ ਨੂੰ ਲੈ ਕੇ ਕੀ ਬਣੂਗਾ, ਇਹ ਵੱਡੀ ਗੱਲ ਆ, ਕਿਉਂਕਿ ਅਮਰੀਕਾ ਕਾਫੀ ਜ਼ਿਆਦਾ ਇਸ ਟਾਈਮ ਚਾਈਨਾ ਦੇ ਨੂੰ ਲੈ ਕੇ ਜਿਹੜਾ ਟੈਰਿਫ ਆ ਉਹ ਸਟਰੋਂਗ ਕਰਦਾ ਜਿਹੜਾ ਹੋ ਜਾ ਰਿਹਾ ਹੈਗਾ ਆ। ਸੋ ਵਾਈਸ ਪ੍ਰੈਜ਼ੀਡੈਂਟ ਹੈਰਿਸ ਉਹਨਾਂ ਦਾ ਹੁਣ ਕਿੱਦਾਂ ਦਾ ਰਵੱਈਆ ਰਹੂਗਾ ਇਸ ਬਾਬਤ, ਇਹ ਵੀ ਜਿਹੜਾ ਹੁਣ ਦੇਖਣ ਵਾਲੀ ਜਿਹੜੀ ਗੱਲ ਆ। ਉਧਰ ਵੈਡਨਸਡੇ ਨੂੰ ਬੀਤੇ ਦਿਨਾਂ 'ਚ ਟਰੰਪ ਹੁਣਾਂ ਨੇ ਤਾਂ ਇਹ ਚੇਤਾਵਨੀ ਦੇ ਦਿੱਤੀ ਵੀ ਚਾਈਨਾ ਨੇ ਤਾਈਵਾਨ ਦੇ ਵਿੱਚ ਹੁਣ ਹਮਲਾ ਜਿਹੜਾ ਆ ਉਹ ਕਰ ਦੇਣਾ ਆ। ਉਹ ਕਹਿੰਦੇ ਵੀ ਵਰਲਡ ਇਜ਼ ਔਨ ਫਾਇਰ। ਸੋ ਯੂਐਸ ਚਾਈਨਾ ਦੀ ਬਾਈਲੈਟਰਲ ਰਿਲੇਸ਼ਨਸ਼ਿਪ ਦੇ ਵਿੱਚ ਇਹ ਦੌਰਾ ਜਿਹੜਾ ਉਹ ਅਹਿਮ ਹੋ ਸਕਦਾ ਆ। ਖਟਾਸ ਉਦੋਂ ਤੋਂ ਜ਼ਿਆਦਾ ਵਧੀ ਸੀ ਜਦੋਂ ਨੈਂਸੀ ਪਲੋਸੀ ਨੇ ਤਾਈਵਾਨ ਵਿਜ਼ਿਟ ਕੀਤਾ ਸੀ 2022 ਦੇ ਵਿੱਚ। ਬੀਜਿੰਗ ਨੇ ਜਿਹੜੇ ਸਪਾਈ ਜਸੂਸੀ ਵਾਲੇ ਜਿਹੜੇ ਗੁਬਾਰੇ ਆ, ਬਲੂਨ ਆ, ਉਹ ਯੂਐਸ ਦੇ ਵਿੱਚ 2023 ਦੇ ਵਿੱਚ ਉਡਾਏ ਸੀਗੇ, ਜਿਨ੍ਹਾਂ ਨੂੰ ਜਿਹੜਾ ਉਹ ਸੁੱਟਿਆ ਗਿਆ ਆ। ਬਾਈਡਨ ਦੀ ਪ੍ਰੈਜ਼ੀਡੈਂਸੀ ਦੇ ਵਿੱਚ ਜੇਕ ਸੁਲਿਵਨ ਨੇ ਚਾਈਨੀ ਅਧਿਕਾਰੀਆਂ ਦੇ ਨਾਲ ਰੋਮ, ਲਗਜ਼ਮਬਰਗ, ਵੀਐਨਾ ਤੇ ਬੈਂਕਾਕ ਦੇ ਵਿੱਚ ਮੁਲਾਕਾਤ ਕੀਤੀ ਆ। ਤੇ ਪਰ ਹੁਣ ਡਾਇਰੈਕਟ ਚਾਈਨਾ ਜਾ ਕੇ ਜਿਹੜੀ ਆ ਇਹ ਇਹਨਾਂ ਦੀ ਪਹਿਲੀ ਜਿਹੜੀ ਉਹ ਗੱਲਬਾਤ ਹੋਣ ਜਾ ਰਹੀ ਹੈ। ਟ੍ਰੈਜਰੀ ਸਕੱਤਰ ਜਿਹੜੇ ਨੇ ਯੈਨਟ ਯੈਲਨ, ਉਹਨਾਂ ਨੇ ਕਿਹਾ ਵੀ ਦੋਨਾਂ ਗਰੁੱਪਸ ਨੂੰ ਆਪਸ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਕਰਦੇ ਰਹਿਣਾ ਚਾਹੀਦਾ ਆ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਹੁੰਦਾ ਹੈ। ਟਾਈਮ ਮੈਗਜ਼ੀਨ ਦੀ ਇੱਕ ਇੰਟਰਵਿਊ 'ਚ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਸੀਗਾ ਵੀ ਜਿਹੜੀ ਚਾਈਨਾ ਦੀ ਇਕਨੋਮੀ ਆ ਉਸ ਨੂੰ, ਉਹਦੇ ਨਾਲ ਸਾਨੂੰ ਜਿਹੜੇ ਲੌਂਗ ਟਰਮ ਚੈਲੰਜਸ ਆ ਉਹ ਵੀ ਕਾਫੀ ਜ਼ਿਆਦਾ ਜਿਹੜੇ ਬਣੇ ਰਹਿਣਗੇ। ਕੁਝ ਦਿਨ ਪਹਿਲਾਂ ਕੁਝ ਯੂਐਸ ਕਾਂਗਰਸਮੈਨ ਤੇ ਵਿਮਨ ਜੋ ਆ ਉਹ ਇੰਡੀਆ ਦੇ ਵਿੱਚ ਦਲਾਈ ਲਾਮਾ ਦੇ ਕੋਲ ਉਹਨੂੰ ਵੀ ਮਿਲਣ ਗਏ ਸੀ। 11 ਦੇ ਕਰੀਬ ਸੀਗੇ। ਉਹ ਵੀ ਇੱਕ ਤਰ੍ਹਾਂ ਦੇ ਨਾਲ ਚਾਈਨਾ ਨੂੰ ਚੈਲੰਜ ਹੀ, ਕਿਉਂਕਿ ਤਿੱਬਤ ਨੂੰ ਉਹਨੇ ਕਬਜ਼ੇ ਦੇ ਵਿੱਚ ਰੱਖਿਆ ਹੋਇਆ ਹੈ ਤੇ ਦਲਾਈ ਲਾਮਾ ਜੋ ਆ ਉਹ ਐਗਜ਼ਾਈਲ ਦੇ ਵਿੱਚ ਇੰਡੀਆ 'ਚ ਰਹਿ ਰਿਹਾ ਬਹੁਤ ਲੰਬੇ ਸਮੇਂ ਤੋਂ। ਜੀ, ਸੋ ਇਦਾਂ ਹੀ ਅਪਡੇਟਸ ਦੇ ਲਈ ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ। ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।